ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਅਪਡੇਟ ਟਰੱਕਿੰਗ ਅਪਡੇਟ ਅਮਰੀਕਾ ਦਾ ਇਹ ਵੀਰਵਾਰ ਦਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਟਰੱਕਿੰਗ ਇੰਡਸਟਰੀ ਬਾਰੇ ਗੱਲਬਾਤ ਕਰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 9 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਮਨਜੀਤ ਸਿੰਘ ਕਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਸਾ ਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਵਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ ਟਰੱਕਿੰਗ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਹਨ। ਟਰੱਕਿੰਗ ਦੇ ਹਰ ਤਰੀਕੇ ਦੇ ਪਾਰਟਸ ਜਿਨ੍ਹਾਂ ਦੇ ਕੋਲੋਂ ਉਪਲਬਧ ਨੇ, OEM ਤੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਟਰਲਕ ਤੇ ਸਟਾਕਟਨ ਜਿਨ੍ਹਾਂ ਦੀਆਂ ਲੋਕੇਸ਼ਨ ਨੇ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਈਸ਼ੂ ਟਰੱਕ ਟ੍ਰੇਲਰ ਪਾਰਟਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਪਹਿਲਾਂ ਕੁਝ ਖਬਰਾਂ ਕਰਾਂਗੇ, ਫਿਰ ਤੁਹਾਡਾ ਜੇ ਕੋਈ ਵੀ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਹੋਇਆ ਤੇ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408272 ਤੇ ਤੁਹਾਡਾ ਕੋਈ ਵੀ ਕੁਐਸਚਨ ਆ। ਇਹ ਲਾਈਵ ਪ੍ਰੋਗਰਾਮ ਚੱਲਦਾ ਸਾਡਾ 10 ਵਜੇ ਤਾਈਂ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਚੱਲਣਾ। ਤੇ ਪਿਛਲੇ ਕਰੋਨਾ ਵਾਇਰਸ ਦੇ ਦੌਰਾਨ 2-3 ਸਾਲਾਂ ਦੇ ਵਿੱਚ 2 ਇੰਡਸਟਰੀ 'ਚ ਜਿਹੜੇ ਲੋਕ ਕੰਮ ਕਰਦੇ ਸੀ ਉਹ ਬਹੁਤ ਵਧੀਆ ਰਹੇ। ਇੱਕ ਤਾਂ IT ਸੈਕਟਰ 'ਚ ਜਿੰਨੇ ਵੀ ਇੰਜੀਨੀਅਰ ਸੀ ਮੈਜੋਰਟੀ 'ਚ ਫਿਰ ਉਹ ਘਰਾਂ 'ਚੋਂ ਕੰਮ ਕਰਦੇ ਸੀ, ਤੇ ਦੂਜੇ ਟਰੱਕਿੰਗ ਕੰਪਨੀਆਂ ਵਾਲਿਆਂ ਨੇ ਵੀ ਬਹੁਤ ਪੈਸੇ ਬਣਾਏ। ਪਰ ਹੁਣ ਜਿਸ ਹਿਸਾਬ ਦੇ ਨਾਲ IT ਇੰਡਸਟਰੀ 'ਚ ਅਮਰੀਕਾ 'ਚ ਸਭ ਤੋਂ ਜ਼ਿਆਦਾ ਲੇਆਫ ਹੋ ਰਹੀ ਆ ਵਾਈਟ ਕਾਲਰ, ਤੇ ਟਰੱਕਿੰਗ ਦਾ ਜਿਹੜਾ ਹਾਲ ਆ ਉਹ ਵੀ ਬਹੁਤ ਬੁਰਾ ਚੱਲ ਰਿਹਾ ਹੈ। ਸੋ ਰਮਨ ਜੀ ਕਹਿੰਦੇ ਨਾਰਥ ਕੈਰੋਲੀਨਾ ਦੀ ਫਰੇਟ ਵਰਕਸ ਟਰਾਂਸਪੋਰਟੇਸ਼ਨ ਕੰਪਨੀ ਨੇ 200 ਤੋਂ ਵੱਧ ਜਿਹੜੇ ਆ ਉਹਨਾਂ ਦੇ ਟਰੱਕ ਸੀਗੇ ਤੇ 140 ਡਰਾਈਵਰ ਜਿਹੜੇ ਆ ਲੂਜ਼ ਕਰ ਗਏ ਜੌਬਸ। ਜੀ ਬਿਲਕੁਲ ਖਾਲਸਾ ਜੀ, ਇਹ ਜਿਹੜੀ ਕੰਪਨੀ ਹੈਗੀ ਆ 11 ਸਾਲ ਪੁਰਾਣੀ ਕੰਪਨੀ ਹੈਗੀ ਫਰੇਟ ਵਰਕਸ ਟਰਾਂਸਪੋਰਟ ਜਿਹੜੀ ਆ, ਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਜਿਹੜਾ ਪ੍ਰੋਬਲਮ ਸੀ ਜਿਹੜਾ ਇਹਨਾਂ ਦਾ ਰੇਟ ਕੱਟਸ ਦੀ ਗੱਲ ਕਹੀ ਗਈ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਰੇਟਸ ਮਤਲਬ ਕਿ ਬਹੁਤ ਜ਼ਿਆਦਾ ਜਿਹੜੇ ਸਿਗਨੀਫਿਕੈਂਟ ਰੇਟ ਸੀਗੇ ਉਹ ਉਹਨਾਂ ਨੂੰ ਕਿਹਾ ਗਿਆ ਸੀਗਾ ਥੱਲੇ ਕਰਨ ਨੂੰ। ਜਿਹੜੀ ਕੰਪਨੀ ਦੇ ਜਿਹੜੀ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਆ ਆਪਰੇਸ਼ਨ ਦੀ ਜੋਇਸ ਸਿਖੇਰਾ, ਉਹਨਾਂ ਨੇ ਆਪਣੇ ਜਿਹੜਾ ਵੀਡੀਓ ਮੈਸੇਜ ਦੇ ਵਿੱਚ ਇਹ ਗੱਲ ਕਹੀ ਆ ਕਿ ਜਿੰਨੇ ਡਰਾਈਵਰ ਹੈਗੇ ਆ ਉਹਨਾਂ ਨੇ ਸਪੈਸੀਫਿਕ ਢੰਗ ਦੇ ਨਾਲ ਸਾਰਾ ਜਿਹੜਾ ਕੰਪਨੀ ਨੂੰ ਰੈਪ ਅਪ ਕਰਨ ਦੀ ਗੱਲ ਕੀਤੀ ਆ, ਜਿਹਦੇ ਵਿੱਚ ਕਿ ਡਰਾਈਵਰ ਨੂੰ ਇਹ ਕਿਹਾ ਗਿਆ ਕਿ ਕਿੱਥੇ ਕਿੱਥੇ ਉਹਨਾਂ ਨੇ ਟਰੱਕਸ ਜਿਹੜੇ ਲੈ ਕੇ ਜਾਣੇ ਹੈਗੇ ਆ। ਸਪੈਸ਼ਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸੇ ਵੀ ਡਰਾਈਵਰ ਦਾ ਜਿਹੜਾ ਆ ਉਹ $1 ਵੀ ਜਿਹੜਾ ਆ ਉਹ ਨਹੀਂ ਰੱਖਿਆ ਜਾਊਗਾ, ਉਹਨੂੰ ਪੇ ਕੀਤਾ ਜਾਊਗਾ। ਪਲੱਸ ਔਨ ਟਾਪ ਆਫ ਦੈਟ ਉਹਨਾਂ ਨੂੰ ਸਪੈਸੀਫਿਕ $500 ਜਿਹੜੇ ਦਿੱਤੇ ਜਾ ਰਹੇ ਆ ਤਾਂ ਕਿ ਉਹ ਟਰੱਕ ਜਿਹੜੇ ਆ ਸਹੀ ਟਿਕਾਣਿਆਂ ਤੇ ਆਪਣੇ ਪਹੁੰਚਾ ਸਕਣ, ਸਹੀ ਟਿਕਾਣਿਆਂ ਤੇ ਲੈ ਕੇ ਜਾ ਸਕਣ। ਔਰ ਜਿਹੜੇ ਵੀ ਡਰਾਈਵਰ ਉਹਨਾਂ ਦੀ ਡਿਲੀਵਰੀ ਜਿਹੜੀਆਂ ਕੰਪਲੀਟ ਕਰਨਗੇ ਉਹਨਾਂ ਨੂੰ ਐਕਸਟਰਾ ਜਿਹੜੀ ਪੇ ਹੈਗੀ ਆ ਉਹ ਦਿੱਤੀ ਜਾਊਗੀ। ਸੋ ਕਾਈਂਡ ਆਫ ਲਾਈਕ ਠੀਕ ਹੈ, ਚਲੋ ਇੱਕ ਗੱਲ ਹੁੰਦੀ ਹੈ ਕਿ ਕੰਮ ਮਾੜਾ ਹੋ ਗਿਆ, ਨੀਵਾਂ ਹੋ ਗਿਆ, ਬੰਦ ਹੋ ਗਿਆ, ਪਰ ਇੱਕ
ਥੋੜੀ ਗ੍ਰੇਸ ਦੇ ਨਾਲ ਬੰਦ ਕਰਨਾ ਜਿਹੜਾ ਉਹ ਵਧੀਆ ਗੱਲ ਹੁੰਦੀ ਆ, ਜਿਹਦੇ ਵਿੱਚ ਕਿ ਬਹੁਤ ਜੀ ਇਹ ਹੁੰਦਾ ਕਿ ਚਲੋ ਐਟਲੀਸਟ ਉਹਨਾਂ ਦੇ ਹੱਥ ਵੱਸ ਦੀ ਗੱਲ ਨਹੀਂ ਗੀ। ਸੋ ਜੇ ਉਹਨਾਂ ਨੇ ਕੀਤਾ ਹੈ ਤਾਂ ਕਿਸੇ ਰੀਜ਼ਨ ਕਰਕੇ ਕੀਤਾ ਹੈ, ਤੇ ਪਰ ਜਿਹੜਾ ਉਹਨੂੰ ਕਲੋਜ਼ ਸ਼ਟ ਡਾਊਨ ਕਰਨਾ ਉਹ ਵੀ ਇੱਕ ਗ੍ਰੇਸ ਦੇ ਨਾਲ ਸ਼ਟ ਡਾਊਨ ਕਰ ਰਹੇ ਆ। ਬੇਕਰਫੀਲਡ ਵਾਂਗੂ ਨਹੀਂ ਹੋਇਆ ਵੀ ਅਚਾਨਕ ਅਚਨਚੇਤੇ ਤੇ ਜਿਹੜਾ ਉਹ ਕੰਮ ਫਿਰ ਪਤਾ ਨਹੀਂ ਲੱਗਦਾ, ਫਿਰ ਹਾਹਾਕਾਰ ਜਿਹੜੀ ਉਹ ਬਹੁਤ ਜ਼ਿਆਦਾ ਮੱਚਦੀ ਆ ਵੀ ਹੋ ਕੀ ਜਿਹੜਾ ਹਾਂਜੀ। ਸੋ ਇੱਥੇ ਰਾਜਨ ਲੱਗਦਾ ਹੈ ਕਿ ਹਾਂ ਠੀਕ ਹੈ, ਐਕਚੁਅਲੀ ਉਹਨਾਂ ਨੂੰ ਦਿੱਕਤ ਹੈਗੀ, ਐਕਚੁਅਲੀ ਪ੍ਰੋਬਲਮ ਹੈਗੀ ਆ। ਜਿਹੜੀ ਬੇਕਰਫੀਲਡ ਦੀ ਗੱਲ ਸੀਗੀ ਉਹ ਮਿਸਮੈਨੇਜਮੈਂਟ ਸੀਗੀ, ਜਿਹੜੀ ਮੈਨੇਜਮੈਂਟ ਦੇ ਕਰਕੇ ਹੋਈ ਆ, ਠੀਕ ਹੈ। ਬਾਕੀ ਜਿਹੜੀਆਂ ਕੰਪਨੀਜ਼ ਹੁੰਦੀਆਂ ਆ, ਜਿਹੜਾ ਵੀ ਬਿਜ਼ਨਸ ਹੁੰਦੇ ਆ, ਉਹਨਾਂ ਨੂੰ ਵਿਦਨ ਟਾਈਮ ਪਤਾ ਲੱਗ ਜਾਂਦਾ ਹੈ ਕਿ ਵੇਅਰ ਵੀ ਸਟੈਂਡ, ਹੈ ਨਾ, ਕਿੱਥੇ ਜਾ ਰਿਹਾ ਕੰਮ, ਕੀ ਹੋ ਰਿਹਾ। ਸੋ ਇਹ ਚੀਜ਼ ਜਿਹੜੀ ਆ ਇਹ ਬੜੀ ਮੈਨੂੰ ਉਹਨਾਂ ਦੀ ਚੰਗੀ ਲੱਗੀ ਕਿ ਉਹਨਾਂ ਨੇ ਮੈਸੇਜ ਦੇ ਕੇ ਸਾਰਾ ਕੁਛ ਕਿਹਾ, ਔਰ ਪੂਰਾ ਉਹਨਾਂ ਨੇ ਸੈਟਅਪ ਕੀਤਾ ਹੈਗਾ ਕਿ ਤਾਂ ਕਿ ਕੋਈ ਵੀ ਡਰਾਈਵਰ ਜਿਹੜਾ ਉਹ ਸਟੈਂਡਰਡ ਜਾਂ ਸੜਕ 'ਤੇ ਨਾ ਰਹਿ ਜਾਵੇ, ਜਾਂ ਘਰ ਤੱਕ ਪਹੁੰਚਣਾ ਚਾਹੀਦਾ, ਜਾਂ ਉਹਨਾਂ ਦਾ ਲੋਡ ਲੱਥਣਾ ਚਾਹੀਦਾ। ਕਸਟਮਰ ਦਾ ਖਿਆਲ ਵੀ ਰੱਖਿਆ, ਡਰਾਈਵਰ ਦਾ ਖਿਆਲ ਵੀ ਰੱਖਿਆ। ਸੋ ਵਧੀਆ ਗੱਲ ਹੈ ਜੀ। ਬਿਲਕੁਲ। ਪਿਛਲੇ ਸਾਲਾਂ ਦੇ ਦੌਰਾਨ ਜਿੰਨੀਆਂ ਵੀ ਅਮਰੀਕਾ ਦੀਆਂ ਵੱਡੀਆਂ, ਚਾਹੇ ਉਹ IT ਕੰਪਨੀਆਂ ਆ, ਐਪਲ, ਮਾਈਕਰੋਸਾਫਟ, ਗੂਗਲ, ਇਹ ਸਾਰਿਆਂ ਦਾ ਜ਼ੋਰ ਉਹਨਾਂ ਕੰਪਨੀਆਂ ਦੇ ਨਾਲ ਕੋਲੈਬੋਰੇਸ਼ਨ ਕਰਨ ਦਾ ਬਣਿਆ ਹੋਇਆ ਸੀ ਆਟੋਨਮਸ ਟਰੱਕਿੰਗ ਨੂੰ ਲੈ ਕੇ। ਤੇ ਇਸ ਦੇ ਵਿੱਚ ਇੰਨੀਆਂ ਜ਼ਿਆਦਾ ਕੰਪਨੀਆਂ ਆ ਗਈਆਂ ਸੀ ਵੀ ਇਹੀ ਲੱਗਦਾ ਸੀ ਵੀ ਬਹੁਤ ਜਲਦੀ ਜਿਹੜਾ ਹੈ ਸਾਰਾ ਕੁਝ ਬਸ ਆਟੋਨੋਮਸ ਹੋ ਜਾਣਾ ਹੈ। ਤੇ ਅੱਜ ਇੱਕ ਬਹੁਤ ਵੱਡੀ ਕੰਪਨੀ ਜੋ ਐਮਬਾਰਕ ਟਰੱਕ ਕਰਕੇ ਇੱਕ ਟਾਈਮ ਦੇ ਉੱਤੇ $5 ਬਿਲੀਅਨ ਦੀ ਵੈਲੂਏਸ਼ਨ ਦੱਸੀ ਗਈ ਸੀ, ਸੈਨ ਫਰਾਂਸਿਸਕੋ ਬੇਸਡ ਕੰਪਨੀ ਆ। ਉਹਨਾਂ ਨੇ ਕਹਿਤਾ ਵੀ 70% ਉਹ ਆਪਣੀ ਵਰਕ ਫੋਰਸ ਲੇ ਆਫ ਕਰਨ ਜਾ ਰਹੇ ਆ, ਸਦਰਨ ਕੈਲੀਫੋਰਨੀਆ ਵਾਲੇ ਆਫਿਸ ਵਿੱਚੋਂ ਵੀ ਤੇ ਹੂਸਟਨ ਵਾਲੇ ਆਫਿਸ ਵਿੱਚੋਂ ਵੀ। ਜਿਹੜੀ 30% ਰਹਿ ਗਏ ਆ ਸਟਾਫ, ਉਹ ਕਹਿੰਦੇ ਵੀ ਡੇ ਟੂ ਡੇ ਜਿਹੜਾ ਆਪਰੇਸ਼ਨ ਆ ਉਸ ਨੂੰ ਵਾਈਂਡ ਅਪ ਕਰੂਗੇ। ਸੋ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਬੇਸਡ ਆਟੋ ਕੰਪਨੀ ਸੀ, ਉਹ ਸੈਲਫ ਡਰਾਈਵਿੰਗ ਟਰੱਕਸ ਵਾਲੀ, ਉਹਨਾਂ ਨੇ ਊਬਰ ਨੂੰ ਸੈਲ ਕੀਤਾ ਸੀ $680 ਮਿਲੀਅਨ 2016 ਦੇ ਵਿੱਚ। ਉਹਨਾਂ ਦੀ ਵੀ ਕੰਡੀਸ਼ਨ ਕੋਈ ਬਾਹਲੀ ਗੁੱਡ ਨਹੀਂ ਹੈਗੀ। ਪੈਲੀਟਨ ਟੈਕਨੋਲੋਜੀ, ਸਟਾਰਸਕੀ ਰੋਬੋਟਿਕਸ, ਟੂ ਸਿੰਪਲ, ਅਰੋਰਾ ਵੇਸਟ, ਇੱਕ ਪਿਟਸਬਰਗ, ਇਹ ਸਾਰੀਆਂ ਕੰਪਨੀਆਂ ਜਿਹੜੀਆਂ ਆ ਇਸ ਵੇਲੇ ਬੜੇ ਘਾਟੇ ਦੇ ਵਿੱਚ ਜਾ ਰਹੀਆਂ ਤੇ ਇਹਨਾਂ ਦੇ ਵਿੱਚ ਲੇ ਆਫ ਵੱਡੀ ਗਿਣਤੀ 'ਚ ਹੋ ਰਹੀ ਹੈ। ਬਿਲਕੁਲ ਜੀ, ਕਿਉਂਕਿ ਇਸ ਵੇਲੇ ਜਿਹੜੀ ਇੰਡਸਟਰੀ ਹੈਗੀ ਆ ਟੋਟਲੀ ਸਾਰੀ ਜਿਹੜੀ ਆ ਉਹ ਮਤਲਬ ਕਿ ਥੱਲੇ ਨਹੀਂ ਜਾ ਰਹੀ ਹੈਗੀ। ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਗਾਂਹ ਵਧੂ ਚੀਜ਼ਾਂ ਸੀਗੀਆਂ, ਜਿਹੜੀ ਟੈਕਨੋਲੋਜੀ ਹੁੰਦੀ ਆ ਗਾਂਹ ਦੀਆਂ ਵੱਧਦੇ ਦੀਆਂ ਚੀਜ਼ਾਂ ਹੁੰਦੀਆਂ, ਉਹ ਯੂਜ਼ਲੀ ਇਹੋ ਜਿਹੇ ਟਾਈਮ 'ਤੇ ਜਾ ਕੇ ਜਿਹੜੀਆਂ ਉਹ ਥੋੜ੍ਹੀਆਂ ਘੱਟ ਜਾਂਦੀਆਂ ਜਾਂ ਡਾਊਨਫਾਲ ਹੋ ਜਾਂਦਾ, ਕਿਉਂਕਿ ਮਨੀ ਅਵੇਲੇਬਲ ਨਹੀਂ ਹੁੰਦੀ। ਸੋ ਇਸ ਕਰਕੇ ਇਹ ਜਿਹੜਾ ਕੰਮ ਹੋ ਰਿਹਾ ਹੈਗਾ। ਬਿਲਕੁਲ। ਦੇਖੋ, ਜਦੋਂ ਚੇਂਜਸ ਆ ਰਹੇ ਹੁੰਦੇ ਆ ਇੰਡਸਟਰੀ ਦੇ ਵਿੱਚ, ਸਾਰੇ ਜਾਣੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਬੜੇ ਹੁੱਬ ਕੇ ਬੋਲਦੇ ਆ। 16 ਮਹੀਨਿਆਂ 'ਚ ਕਿੱਥੇ $5 ਬਿਲੀਅਨ ਦੀ ਵੈਲੂਏਸ਼ਨ ਸੀਗੀ ਇਸ ਐਮਬਾਰਕ ਕੰਪਨੀ ਦੀ, ਰਜੋਜੀ ਰਮਨ ਜੀ, ਤੇ ਕਪੁੱਟ ਹੋ ਗਈ ਜਿਹਨੂੰ ਕਹਿੰਦੇ ਵੀ ਜ਼ੀਰੋ ਆਂਡਾ ਹੀ ਜਿਹੜਾ ਇਹਨਾਂ ਦਾ ਇਹ ਇਸ ਟਾਈਮ ਬਣ ਗਿਆ ਆ। ਤੇ ਬਾਕੀ ਜੇ ਕੋਈ ਚਾਹੁੰਦੇ ਵੀ ਭਾਈ ਆਟੋਨਮਸ ਕੰਪਨੀ ਚਲਾਉਣੀ ਚਾਹੁੰਦੇ ਆ ਤੇ ਕਹਿੰਦੇ ਸੇਲ ਤੇ ਲੱਗੀ ਆ ਇਹ, ਜੇ ਕਿਸੇ ਨੇ ਖਰੀਦਣੀ ਵੀ ਆ ਤੇ ਉਹ ਖਰੀਦ ਵੀ ਜਿਹੜੇ ਹੋ ਸਕਦੇ ਆ। ਹਾਲਾਤ ਇੱਦਾਂ ਮਾੜੇ ਹੋ ਜਾਂਦੇ। ਹੁਣ ਜਿੱਦਾਂ ਮੈਂ ਇਸ ਲਈ ਕਹਿ ਰਿਹਾ ਵੀ ਜਿੱਦਾਂ ਹੁਣ ਕੈਲੀਫੋਰਨੀਆ ਵਾਲੇ ਕਹਿ ਰਹੇ ਆ ਵੀ ਅਸੀਂ ਸਾਰਾ ਕੁਛ ਇਲੈਕਟ੍ਰੀਫਾਈ ਕਰ ਦੇਣਾ, 35 ਤਾਈਂ ਆਹ ਕਰ ਦੇਣਾ, ਉਹ ਕਰ ਦੇਣਾ। ਕਈ ਵਾਰੀ ਉਹ ਚੀਜ਼ ਕਹੀਆਂ ਹੋਈਆਂ ਗੱਲਾਂ ਉਹ ਸੱਚ ਸਾਬਤ ਨਹੀਂ ਹੁੰਦੀਆਂ, ਅੱਗੇ ਪੈ ਜਾਂਦੀਆਂ ਆ। ਸੋ ਤਿਆਰੀ ਆਪਾਂ ਨੂੰ ਰੱਖਣੀ ਚਾਹੀਦੀ ਆ ਵੀ ਕੀ ਜਿਹੜੇ ਚੇਂਜਸ ਆ ਰਹੇ ਆ, ਪਰ ਉਸ ਦੇ ਨਾਲ ਇਹਦੇ ਵਿੱਚ ਸਮਾਂ ਵੀ ਜਿਹੜਾ ਉਹ ਲੱਗਣਾ ਹੈਗਾ ਆ। ਇਸੇ ਲਈ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਹ ਇੰਡਸਟਰੀ ਜਿਹੜੀ ਆ ਇਟ ਟੇਕਸ ਲੌਂਗ ਟਾਈਮ ਜਿਹੜੀ ਉਹ ਚੇਂਜ ਹੋਣ ਦੇ ਲਈ, ਲੌਂਗ ਟਾਈਮ ਜਿਹੜਾ ਇਸ ਦੇ ਵਿੱਚ ਲੱਗ ਰਿਹਾ ਹੁੰਦਾ ਆ। ਤੇ ਇਹ ਇੱਕ ਜ਼ਰੂਰ ਆਟੋਨਮਸ ਇੰਡਸਟਰੀ ਦਾ ਜਿਹੜਾ ਸੈਕਸ਼ਨ ਆ ਟਰੱਕਿੰਗ ਇੰਡਸਟਰੀ ਦਾ ਆਟੋਨਮਸ ਪਾਰਟ ਹੈ, ਉਹਦੇ ਲਈ ਇੱਕ ਕਾਫੀ ਵੱਡਾ ਜਿਹੜਾ ਉਹ ਝਟਕਾ ਹੈ, ਕਿਉਂਕਿ ਇਹ ਇਕੱਲੀ ਇਹੀ ਨਹੀਂ, ਉਹਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆਟੋਨਮਸ ਕੰਪਨੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਖੇਤਰ ਦੇ ਵਿੱਚ ਸੀਗੀਆਂ, ਉਹ ਵੀ ਇਸ ਟਾਈਮ ਕਾਫੀ ਘਾਟੇ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਹੈਗੀਆਂ। ਬਿਲਕੁਲ। ਵੈਸੇ ਇੱਥੇ ਇੱਕ ਚੀਜ਼ ਆਪਾਂ ਹੁਣ ਅਨਾਊਂਸ ਜ਼ਰੂਰ ਕਰਾਂਗੇ ਕਿ ਜਿਹੜਾ FMCSA ਵੱਲੋਂ ਜਿਹੜਾ ਫੀਡਬੈਕ ਮੰਗਿਆ ਜਾ ਰਿਹਾ ਸੀਗਾ ਕਿ ਟੂ ਵੀਡ ਆਊਟ ਜਿਹੜੇ ਕਰਪਟ ਬ੍ਰੋਕਰਸ ਹੈਗੇ ਆ ਉਹਨਾਂ ਨੂੰ ਕੱਢਣ ਵਾਸਤੇ ਜਾਂ ਉਹਨਾਂ ਤੋਂ ਜਿਹੜਾ ਆਊਟ ਕਰਨ ਵਾਸਤੇ, ਏਜੰਸੀ ਨੇ ਕਾਮੈਂਟ ਪੀਰੀਅਡ ਵੀ ਵਧਾ ਦਿੱਤਾ ਹੈਗਾ। ਤੇ ਉਹਦੇ ਨਾਲ ਦੇ ਨਾਲ ਜਿਹੜਾ ਇੱਕ ਲਿਸਨਿੰਗ ਸੈਸ਼ਨ ਜਿਹੜਾ ਮਿਡ ਅਮਰੀਕਾ ਟਰੱਕ ਸ਼ੋ ਜਿਹੜਾ ਹੋ ਰਿਹਾ ਇਸ ਮੰਥ ਦੇ ਐਂਡ ਦੇ ਵਿੱਚ, ਮਾਰਚ
30, 31 ਤੇ 1 ਤਰੀਕ ਨੂੰ ਲੂਈਵਿਲ ਕੰਟਕੀ ਦੇ ਵਿੱਚ ਉੱਥੇ ਇੱਕ ਲਾਈਵ ਸੈਸ਼ਨ ਜਿਹੜਾ ਰੱਖਿਆ ਗਿਆ, ਜਿੱਥੇ ਕਿ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਆ ਉੱਥੇ ਜਾ ਕੇ ਇਨ ਫਰੰਟ ਆਫ FMCSA ਦੇ। ਤੇ ਉਹਦੇ ਲਈ ਮੈਂ ਜਿਹੜਾ ਲਿੰਕ ਹੈਗਾ ਇਸ ਵੇਲੇ ਆਪਣੇ ਜਿਹੜੀ ਆ ਫੇਸਬੁੱਕ ਹੈਗਾ ਉਹਦੇ ਉੱਤੇ ਇਵੈਂਟ ਲਿੰਕ ਪਾਇਆ ਹੈਗਾ। ਤੁਸੀਂ ਰਿਮੋਟਲੀ ਵੀ ਆਪਣੇ ਉੱਥੇ ਜਾ ਕੇ ਬਿਆਨ ਆਪਣਾ ਜਿਹੜੇ ਆ ਵਿਚਾਰ ਦੱਸ ਸਕਦੇ ਆ। 3 ਮਿੰਟ ਦਾ ਸਮਾਂ ਹਰ ਇੱਕ ਨੂੰ ਦਿੱਤਾ ਜਾਊਗਾ। ਸੋ ਇਹ ਜਿਹੜਾ ਇਵੈਂਟ ਬ੍ਰਾਈਟ ਹੈਗਾ, ਇਹ ਜਿਹੜਾ ਲਿੰਕ ਹੈਗਾ ਇੱਥੇ ਤੁਸੀਂ ਕਲਿੱਕ ਕਰਕੇ ਤੇ ਲਿਸਨਿੰਗ ਸੈਸ਼ਨ ਨੂੰ ਸੁਣ ਵੀ ਸਕਦੇ ਆ ਤੇ ਜਿਹੜਾ ਉਹਦੇ ਉੱਤੇ ਜਿਹੜਾ ਆਪਣਾ ਜਿਹੜੀ ਗੱਲ ਵੀ ਰੱਖ ਸਕਦੇ ਆ। ਸੋ ਡੈਫੀਨੇਟਲੀ ਆਪਾਂ ਹਮੇਸ਼ਾ ਗੱਲ ਕਰਦੇ ਆਏ ਹਾਂ, ਹਮੇਸ਼ਾ ਆਪਾਂ ਸੁਣਦੇ ਆਏ ਹਾਂ ਕਿ ਬ੍ਰੋਕਰਸ ਦੇ ਕਰਕੇ ਜਿਹੜੀ ਇਸ ਵੇਲੇ ਫਰਾਡ ਹੋ ਰਿਹਾ ਜਾਂ ਬ੍ਰੋਕਰਸ ਦੇ ਕੋਲੋਂ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ਼ੂਜ਼ ਤੁਹਾਨੂੰ ਆ ਰਹੇ ਹੈਗੇ ਆ। ਸੋ ਇਹ ਬਹੁਤ ਬੜਾ ਵਧੀਆ ਮੌਕਾ ਹੈਗਾ ਫਰੰਟ ਪੇਜ ਤੇ ਜਾ ਕੇ ਤੁਹਾਡੀ ਗੱਲ ਕਰਨ ਦਾ, ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈਗੀ ਆ। ਸੋ ਜਿਹੜੀ ਕਾਮੈਂਟ ਡੈਡਲਾਈਨ ਸੀਗੀ ਉਹ ਵਧਾ ਕੇ April 6 ਤੱਕ ਕਰ ਦਿੱਤੀ ਗਈ ਆ। ਸੋ ਜਿਹੜਾ ਇਹ ਬੈਟਰ ਜਿਹੜਾ ਇਹਦੇ 'ਚ ਆ ਕਿ ਰਿਸਪੌਂਸ ਆ, ਇਹ ਮੈਂਡੇਟ ਜਿਹੜਾ ਇਨਫਰਾਸਟਰਕਚਰ ਇਨਵੈਸਟਮੈਂਟ ਐਂਡ ਜੋਬ ਐਕਟ ਆ ਉਹਦੇ ਤਹਿਤ ਕੀਤਾ ਜਾ ਰਿਹਾ ਹੈਗਾ। ਸੋ ਬੇਸਿਕਲੀ ਜੇ ਤੁਸੀਂ ਲਾਈਕ ਕਰਦੇ ਆ ਤੁਸੀਂ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਕੇ ਟਿਕਟ ਲੈ ਸਕਦੇ ਆ, ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਤਾਂ ਕਿ ਤੁਹਾਨੂੰ ਉੱਥੇ ਬੋਲਣ ਦਾ ਸਮਾਂ ਦਿੱਤਾ ਜਾ ਸਕੇ। ਜੀ ਬਿਲਕੁਲ ਜੀ। ਸੋ ਫਿਰ ਇਹ ਨਾ ਹੋਵੇ ਬਾਅਦ 'ਚ ਕਹਿੰਦੇ ਵੀ ਸਾਨੂੰ ਸੁਣਦੇ ਨਹੀਂ, ਸਾਨੂੰ ਪਤਾ ਨਹੀਂ ਲੱਗਦਾ। ਸੋ ਆਪਾਂ ਤੁਹਾਨੂੰ ਹਰ ਵਾਰੀ ਜਿਹੜੇ ਉਹ ਦੱਸਦੇ ਰਹਿੰਦੇ ਆ, ਤਾਂ ਕੋਸ਼ਿਸ਼ ਕਰਿਓ ਵੀ ਆਪਣੇ ਵਿਚਾਰ ਜਿਹੜੇ ਆ ਇਸ ਚੀਜ਼ ਦੇ ਵਿੱਚ ਸਾਂਝੇ ਕਰਿਓ। ਤੁਸੀਂ ਇੱਥੇ ਤਾਂ ਸਾਨੂੰ ਦੱਸਦੇ ਆ, ਪਰ ਇਵੈਂਚੁਅਲੀ ਜਿਨ੍ਹਾਂ ਨੇ ਵੀਡ ਆਊਟ ਕਰਨੇ ਆ, ਜਿਨ੍ਹਾਂ ਦੀ ਇਹ ਪ੍ਰੋਬਲਮ ਆ, ਜਿਹਨੇ ਹੱਲ ਕਰ ਸਕਦੇ ਆ, ਉੱਥੇ ਜਾ ਕੇ ਆਪਣੀ ਗਾਥਾ ਜਿਹੜੀ ਉਹ ਬਿਆਨ ਕਰੋ। ਜੇ ਜ਼ਿਆਦਾ ਜਾਣੇ ਦੱਸਣਗੇ ਤਾਂ ਇਵੈਂਚੁਅਲੀ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਪਤਾ ਜਿਹੜਾ ਆ ਉਹ ਲੱਗੂਗਾ ਵੀ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਇਸ ਦੇ ਵਿੱਚੋਂ ਚੱਲ ਰਹੀਆਂ ਹੈਗੀਆਂ। ਸੋ ਤੁਸੀਂ ਜ਼ਰੂਰ ਉਸ ਦੇ ਵਿੱਚ ਕਰੋ। ਤੇ ਬਾਕੀ ਜੇ ਤੁਹਾਡਾ ਟਰੱਕਿੰਗ ਨੂੰ ਲੈ ਕੇ ਕੋਈ ਵਿਚਾਰ ਆ, ਕੋਈ ਸਵਾਲ ਤੁਸੀਂ ਕਰਨਾ ਆ, ਕਾਲ ਕਰਨੀ ਚਾਹੁੰਦੇ ਹੋ ਤਾਂ ਕਾਲ ਕਰਨ ਦੇ ਲਈ ਨੰਬਰ ਹੈ 4082725200 408 272 5200 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਕਰ ਸਕਦੇ ਹੈਗੇ ਆ। ਤੇ ਆਪਣੇ ਨਾਲ ਇਸ ਟਾਈਮ ਰਮਨ ਜੀ, ਹਰਜੋਤ ਜੀ ਜੁੜ ਰਹੇ ਨੇ, ਕੁਝ ਕਾਲਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਅਮਰਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਕਿੰਨਾ ਭਰਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਰਨੀ ਗੱਲ ਓਕਲੈਂਡ ਪੋਰਟ ਦੀ ਭਾਜੀ ਨਾ ਜਿੱਦਾਂ ਮੈਂ ਤਾਂ ਓਕਲੈਂਡ ਪੋਰਟ ਨੂੰ ਨਹੀਂ ਚਲਾਉਣਾ ਨਾ, ਪਰ ਸਾਡੇ ਪਰਿਵਾਰ ਵਿੱਚੋਂ ਹੈਗਾ ਮੇਰਾ ਭਰਾ ਕਹਿ ਲਓ ਨਾ, ਉਹ ਓਕਲੈਂਡ ਪੋਰਟ ਨੂੰ ਡਰਾਈਵ ਕਰਦਾ ਨਾ। ਉੱਥੇ ਓਕਲੈਂਡ ਪੋਰਟ ਦੇ ਨਾ ਇੱਦਾਂ ਸਿਚੁਏਸ਼ਨ ਬਣੀ ਆ ਨਾ ਬਈ ਜਦੋਂ ਆਪਾਂ ਪੋਰਟ ਨੂੰ ਐਂਟਰ ਕਰੀਦਾ ਨਾ, ਉੱਥੇ ਬਾਹਰ ਸਾਨੂੰ ਸਟਰੀਟ 'ਤੇ ਐਂਟਰ ਕਰਨ ਤੋਂ ਪਹਿਲਾਂ ਲਾਈਨ ਅਪ ਕਰਨਾ ਪੈਂਦਾ ਨਾ। ਜਿੱਦਾਂ ਹੁਣ ਇਕੱਲੇ ਟਰੱਕ ਅੰਦਰ ਲੈ ਕੇ ਜਾਂਦੇ ਜੋ ਚੈੱਕ ਇਨ ਕਰਦੇ ਆ। ਸੋ ਜਦੋਂ ਲਾਈਨ ਜ਼ਿਆਦਾ ਲੰਮੀ ਲੱਗ ਜਾਂਦੀ ਆ, ਉੱਥੇ ਲੋਕ ਕੱਟ ਬਹੁਤ ਕਰਦੇ ਆ ਇੱਕ ਦੂਜੇ ਨਾਲ ਵੀ ਮੋਹਰੇ। ਜਿੱਦਾਂ ਜੋ ਲਾਈਨ ਹੈ ਪੋਰਟ ਐਂਟਰ ਕਰਨ ਨੂੰ ਲੰਮੀ ਲੱਗ ਜਾਂਦੀ ਆ, ਇੱਕ ਦੂਜੇ ਮੋਹਰੇ ਕੋਸ਼ਿਸ਼ ਕਰਦੇ ਜਾਣ ਨੂੰ। ਇੱਦਾਂ ਵੀ ਜਦੋਂ ਲੰਮੀ ਲਾਈਨ ਲੱਗ ਜਾਂਦੀ ਇੱਦਾਂ ਕਰਦੇ ਆ ਵੀ ਜਿਹੜਾ ਮੋਹਰੇ ਬੰਦਾ ਹੁੰਦਾ ਲਾਈਨ 'ਤੇ ਮੋਹਰੇ, ਉਹਨੂੰ ਫੋਨ ਕਰ ਦਿੰਦੇ ਆ ਬਈ ਮੇਰੇ ਲਈ ਥਾਂ ਬਣਾ ਲਿਓ ਮੋਹਰੇ ਹੈ ਨਾ, ਵੀ ਮੈਂ ਤੁਹਾਡੇ ਮੋਹਰੇ ਆਣ ਕੇ ਕੱਟ ਕਰਕੇ ਵਿੱਚ ਲਾਈਨ 'ਚ ਲੱਗ ਜਾਊਂਗਾ। ਆਈ ਥਿੰਕ ਇਹ ਗੱਲ ਬਹੁਤ ਗਲਤ ਆ। ਪੋਰਟ ਦਾ ਵੀ ਫਰਜ਼ ਚਾਹੀਦਾ ਵੀ ਸਿਕਿਉਰਿਟੀ ਚਾਹੀਦੀ ਆ, ਉੱਥੇ ਵੀ ਕੋਈ ਜਣਾ ਕੱਟ ਨਾ ਕਰ ਸਕੇ। ਆਪਾਂ ਨੂੰ ਜਿੱਦਾਂ ਪਤਾ ਵੀ ਸਾਰਿਆਂ ਦਾ ਟਾਈਮ ਕੀਮਤ ਆ, ਵੈਲਿਊ ਸਾਰਿਆਂ ਟਾਈਮ ਹੈਗਾ। ਸੋ ਇੱਕ ਦੂਜੇ ਨੂੰ ਝਟਕੇ ਵੀ ਮਾਰਦੇ ਆ, ਗਾਲਾਂ ਵੀ ਕੱਢਦੇ ਆ। ਇੱਕ ਦਿਨ ਤਾਂ ਇੱਦਾਂ ਹੋਇਆ ਭਾਜੀ ਉੱਥੇ ਨਾ ਬਈ ਜਿੱਦਾਂ ਗੋਰੇ ਜਿਹੜੇ ਲੋਕ ਆ ਉਹ ਮੰਗਦੇ ਆ ਵੀ ਔਰਗਨਾਈਜ਼ ਮੈਨਰ ਨਾਲ ਕੰਮ ਚੱਲੇ ਨਾ, ਵੀ ਜਿੱਦਾਂ ਤੁਸੀਂ ਲਾਈਨ 'ਚ ਲੱਗਦੇ ਉੱਦਾਂ ਤੁਹਾਡੀ ਪਾਰੀ ਆਈ ਜਾਵੇ ਨਾ। ਕਿਸੇ ਨੇ ਕੱਟ ਕੀਤੀ ਗੋਰੇ ਮੋਹਰੇ, ਉਹਨੇ ਜਿੱਦਾਂ ਗੁੱਸਾ ਆ ਕੇ ਟਰੱਕ 'ਚੋਂ ਨਿਕਲ ਕੇ ਦੂਜੇ ਜਿਹਨੇ ਕੱਟ ਕੀਤੀ ਸੀ ਉਹਦੀ ਰੈਡ ਏਅਰਲਾਈਨ ਜਿਹੜੀ ਸੀਗੀ ਉਹਨੇ ਕੱਟਤੀ, ਰੈਡ ਏਅਰਲਾਈਨ ਹੋਸ ਨਾ। ਕਹਿੰਦਾ ਹੁਣ ਦੱਸ ਜੂ ਕਿੱਥੇ ਜਾਣਾ ਨਾ, ਕਰਕੇ ਰੈਡ ਏਅਰਲਾਈਨ ਤੋਂ ਬਗੈਰ ਤੁਸੀਂ ਟਰੱਕ ਮੂਵ ਨਹੀਂ ਕਰ ਸਕਦੇ ਨਾ। ਸੋ ਇੱਦਾਂ ਦੀ ਸਥਿਤੀ ਬਣੀ ਆ ਵੀ ਇੱਦਾਂ ਦਾ ਮਾਹੌਲ ਬਣ ਗਿਆ ਵੀ ਨਾ ਟਰੱਕਿੰਗ ਇੰਡਸਟਰੀ ਵੀ ਕਿਸੇ ਕੋਈ ਜਿਗਰਾ ਹੈ ਨਹੀਂ ਗਾ ਨਾ। ਸਾਰਿਆਂ ਨੂੰ ਭੱਜ ਪਈ ਆ ਵੀ ਅਸੀਂ ਸਾਰੇ ਇੱਕ ਦੂਜੇ ਮੋਹਰੇ ਨਿਕਲੀਏ ਨਾ। ਜੀ ਹਾਂਜੀ ਅਮਰਜੀਤ ਜੀ, ਹਾਂਜੀ ਥੈਂਕ ਯੂ ਜੀ। ਹਾਂਜੀ ਰਮਨ ਜੀ, ਇਹ ਜਿਹੜੀ ਗੱਲ ਹੈ ਨਾ, ਇਹ ਤਾਂ ਸਿੰਪਲ ਕਾਮਨ ਸੈਂਸ ਦੀ ਗੱਲ ਹੈ, ਕੋਈ ਸਾਡੇ ਦੱਸਣ ਦੀ ਜਾਂ ਸਾਡੇ ਕਹਿਣ ਦੀ ਗੱਲ ਨਹੀਂ ਹੈਗੀ। ਮੇਰੇ ਖਿਆਲ ਦੇ ਵਿੱਚ ਇਹ ਇੱਕ ਕਾਮਨ ਸੈਂਸ ਦੀ ਗੱਲ ਹੈਗੀ ਆ। ਅਮਰੀਕਾ 'ਚ ਰਹਿੰਦੇ ਆ ਤੇ ਅਮਰੀਕਾ ਨੂੰ ਬਿਹੇਵ ਕਰੀਏ। ਸਾਨੂੰ ਇਹ ਚੀਜ਼ਾਂ ਇਹ ਬਹੁਤ ਜ਼ਿਆਦੀਆਂ ਛੋਟੀਆਂ ਗੱਲਾਂ ਹੈਗੀਆਂ ਇੱਥੇ ਰੇਡੀਓ ਤੇ ਕਰਨ ਲਈ। ਸੋ ਇਸ ਕਰਕੇ ਪਲੀਜ਼ ਜਿੱਦਾਂ ਅੱਗੇ ਵੀ ਰਾਜਕਰਨ ਵੀ ਕਹਿੰਦੇ ਹੁੰਦੇ ਆ,
ਅਸੀਂ ਵੀ ਖਾਲਸਾ ਜੀ ਵੀ ਕਹਿੰਦੇ ਆ, ਇਹ ਪਲੇਟਫਾਰਮ ਤੁਹਾਨੂੰ ਪ੍ਰੋਵਾਈਡ ਕੀਤਾ ਹੈ, ਇੱਥੇ ਆਪਾਂ ਆਪਣੀਆਂ ਛੋਟੀਆਂ ਜਿਹੜੀਆਂ ਕਾਮਨ ਸੈਂਸ ਦੀਆਂ ਗੱਲਾਂ ਉਹਨੂੰ ਨਾ ਕਰੀਏ, ਤੇ ਆਪਾਂ ਇੱਥੇ ਜਿਹੜੀ ਆਪਣੀ ਮੁੱਦੇ ਆ, ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਜਿਹੜੀ ਤੁਹਾਨੂੰ ਜ਼ਰੂਰੀ ਹੈਗੇ ਆਪਣੇ ਬਿਜ਼ਨਸ ਰਨ ਕਰਨ ਲਈ, ਕਿੱਦਾਂ ਕਿਸੇ ਨੇ ਬਿਹੇਵ ਕਰਨਾ, ਸੜਕ ਤੇ ਕਿੱਦਾਂ ਬਿਹੇਵ ਕਰਨਾ, ਲਾਈਨ 'ਚ ਕਿੱਦਾਂ ਖੜਨਾ, ਇਹਦੇ ਲਈ ਅਸੀਂ ਇਹ ਪ੍ਰੋਗਰਾਮ ਡੈਫੀਨੇਟਲੀ, ਮੈਂ ਤਾਂ ਨਹੀਂ ਆਪਾਂ ਸਿਖਾ ਵੀ ਨਹੀਂ ਸਕਦੇ ਤੇ ਨਾ ਹੀ ਕਿਸੇ ਨੇ ਇਸ ਚੀਜ਼ ਦੇ ਵਿੱਚ ਇਹ ਚੀਜ਼ਾਂ ਦੇ ਲਈ ਅਸੀਂ ਨਹੀਂ ਇੱਥੇ ਬੈਠੇ ਹੈਗੇ। ਅਸੀਂ ਇੱਥੇ ਬੈਠੇ ਆ ਤੁਹਾਨੂੰ ਗਾਈਡ ਕਰਨ ਲਈ ਕਿ ਤੁਸੀਂ ਆਪਣਾ ਬਿਜ਼ਨਸ ਪ੍ਰੋਪਰਲੀ ਕਿਵੇਂ ਰਨ ਕਰਨਾ, ਜੇ ਬਿਜ਼ਨਸ ਡਾਊਨ ਜਾ ਰਿਹਾ ਤਾਂ ਉਹਨੂੰ ਕਿਵੇਂ ਅੰਡਰਸਟੈਂਡ ਕਰਨਾ, ਜੇ ਬਿਜ਼ਨਸ ਅਪ ਜਾ ਰਿਹਾ ਤੇ ਕਿੱਦਾਂ ਗਰੋ ਕਰਨਾ। ਪਲੀਜ਼ ਇਹ ਚੀਜ਼ ਨੂੰ ਖਿਆਲ 'ਚ ਰੱਖੋ ਤੇ ਇੱਦਾਂ ਦੇ ਹੀ ਸਾਡੇ ਨਾਲ ਜਿਹੜੀ ਗੱਲਬਾਤ ਜ਼ਰੂਰੀ ਇੱਥੇ ਕਰਿਆ ਕਰੋ, ਕਿਉਂਕਿ ਸਾਰੇ ਆਪਣਾ ਟਾਈਮ ਕੱਢ ਕੇ ਆਉਂਦੇ ਆ ਤੇ ਸਾਰਿਆਂ ਦਾ ਟਾਈਮ ਜਿਹੜਾ ਇੰਪੋਰਟੈਂਟ ਹੈ ਜੀ। ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਪਵਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਵੀਰਾਂ ਦਾ ਜੀ ਬਹੁਤ ਪਹਿਲਾਂ ਤਾਂ ਧੰਨਵਾਦ, ਬਹੁਤ ਹਾਂਜੀ, ਵਧੀਆ ਜਾਣਕਾਰੀ ਦਿੰਦੇ ਹਮੇਸ਼ਾ ਜੀ। ਮੇਰਾ ਕੁਐਸਚਨ ਸੀਗੇ ਦੋ, ਜਿੱਦਾਂ ਜੀ ਆਪਣੇ ਜਿੱਦਾਂ ਹੁਣ ਟਰੱਕ ਪਾਰਕ ਕੀਤਾ ਤੇ ਤਾਂ ਮੈਂ ਇੰਸ਼ੋਰੈਂਸ ਕਟਾਉਣ ਦੀ ਕਾਲ ਕੀਤੀ ਸੀਗੀ ਇੰਸ਼ੋਰੈਂਸ ਕੰਪਨੀ ਨੂੰ, ਤੇ ਉਹ ਕਹਿੰਦੇ ਬਈ ਜਦੋਂ ਤੁਸੀਂ ਸਟਾਰਟ ਕਰਾਉਣੀ ਮੁੜ ਕੇ 30 ਤੋਂ 40% ਜਿੱਦਾਂ ਤੁਹਾਡੀ ਇੰਸ਼ੋਰੈਂਸ ਵੱਧ ਜਾਣੀ ਜੀ। ਡਿਪੈਂਡ ਕਰਦਾ ਤੁਹਾਡੇ ਰੈਕਡ ਤੇ ਕਿ ਤੁਸੀਂ ਜੇ ਬੰਦ ਕਰ ਰਹੇ ਆ ਤਾਂ ਜੇ ਤੁਹਾਡਾ ਜਿਹੜਾ ਲਾਸਟ ਰਨ ਹੈਗਾ ਉਹਦੇ ਵਿੱਚ ਕੋਈ ਇਸ਼ੂਜ਼ ਹੈਗੇ ਆ, ਜੇ ਤਾਂ ਕੋਈ ਇਸ਼ੂਜ਼ ਹੈਗੇ ਲਾਸਟ ਰਨ ਦੇ ਵਿੱਚ, ਜਾਂ ਡੈਫੀਨੇਟਲੀ ਫਿਰ ਤਾਂ ਇੰਸ਼ੋਰੈਂਸ ਵਧੂਗੀ। ਪਰ ਜੇ ਕੋਈ ਇਸ਼ੂਜ਼ ਨਹੀਂ ਹੈਗੇ ਤੇ ਆਈ ਡੋਂਟ ਨੋ ਵੀ ਕਿਸ ਰੀਜ਼ਨ, ਉਹਨਾਂ ਨੇ ਦੱਸਿਆ ਵੀ ਰੀਜ਼ਨ ਕੀ ਹੈ ਵੀ ਕਿਉਂ ਵਧਾ ਰਹੇ? ਨਹੀਂ, ਉਹ ਕਹਿੰਦੇ ਨਿਊ ਵੈਂਚਰ 'ਚ ਆ ਜਾਣਾ ਤੁਹਾਡਾ ਦੁਬਾਰਾ, ਜਿੱਦਾਂ ਸਟਾਰਟ ਕਰਨੀ ਦੁਬਾਰਾ ਨਵੇਂ ਸਿਰੇ। ਜੇ ਕਹਿੰਦੇ 2 ਟਰੱਕ ਆ ਤੁਹਾਡੇ ਕੋਲ, ਫਿਰ ਤੁਸੀਂ ਜਿੱਦਾਂ 1 ਟਰੱਕ ਦੀ ਬੰਦ ਕਰਾ ਸਕਦੇ, 1 ਦੀ ਰੱਖ ਸਕਦੇ। ਜੇ ਇੱਕੋ ਟਰੱਕ ਆ ਫਿਰ ਉਹ ਨਵੇਂ ਸਿਰੇ ਜਿੱਦਾਂ ਨਿਊ ਵੈਂਚਰ 'ਚ ਆ ਜਾਣਾ ਜੀ। ਇਹ ਤਾਂ ਜੇ ਤੁਸੀਂ ਬੰਦ ਕਰਨੀ ਉਹਦੇ ਨਾਲ ਫਿਰ, ਹਾਂਜੀ ਰਮਨ ਜੀ, ਮੈਂ ਕਿਹਾ ਇਹ ਤੁਸੀਂ ਕੰਪਨੀ ਵੀ ਬੰਦ ਕਰਨੀ ਉਹਦੇ ਨਾਲ, ਕੰਪਨੀ ਦੁਬਾਰਾ ਤੋਂ ਖੋਲਣੀ ਹੈ ਫਿਰ? ਨਹੀਂ ਕੰਪਨੀ ਮੈਂ ਇੱਦਾਂ ਕੰਪਨੀ ਨਹੀਂ ਬੰਦ ਕਰਨੀ, ਫਿਰ ਨਹੀਂ ਨਿਊ ਵੈਂਚਰ ਨਹੀਂ ਆਉਣਾ ਹੈਗਾ। ਹੋ ਸਕਦਾ ਉਹ ਏਜੰਟ ਇੱਦਾਂ ਹੋਵੇ, ਪਰ ਮੈਂ ਜਿੱਦਾਂ ਟਰੱਕਾਂ ਦੀ ਇੰਸ਼ੋਰੈਂਸ ਤਾਂ ਨਹੀਂ ਕਰਦਾ, ਆਪਾਂ ਵਰਕਰਸ ਕੌਮ ਕਰਦੇ ਹਾਂ। ਇੰਨਾ ਜ਼ਰੂਰ ਦੱਸ ਦੇਣਾ, ਕੋਈ ਮੇਰਾ 30-32 ਸਾਲ ਦਾ ਐਕਸਪੀਰੀਅੰਸ ਆ। ਜੇ ਤੁਸੀਂ ਕੈਲੀਫੋਰਨੀਆ ਦੀ ਡੇਟ 'ਚ, ਅੱਜ ਦੀ ਡੇਟ ਦੇ ਵਿੱਚ 90% ਇੰਸ਼ੋਰੈਂਸ ਕੰਪਨੀਆਂ ਆਊਟ ਆਫ ਬਿਜ਼ਨਸ ਜਾ ਰਹੀਆਂ, ਜਾਂ ਉਹ ਕੰਮ ਨਹੀਂ ਕਰਨਾ ਚਾਹੁੰਦੀਆਂ। ਤੁਸੀਂ ਟਰੱਕਾਂ ਦੀ ਗੱਲ ਛੱਡੋ, ਅੱਜ ਦੀ ਡੇਟ 'ਚ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਲੈਣੀ ਬਹੁਤ ਔਖੀ ਆ। 15-15 ਦਿਨ ਕਈ ਵਾਰੀ ਵੇਟ ਕਰਨਾ ਪੈਂਦਾ। ਸੋ ਹੋ ਸਕਦਾ ਇਸ ਪੁਆਇੰਟ ਆਫ ਵਿਊ ਨਾਲ ਤੁਹਾਡੇ ਜਿਹੜਾ ਇੰਸ਼ੋਰੈਂਸ ਬ੍ਰੋਕਰ ਆ ਉਹਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ, ਪਰ ਔਖਾ ਬਹੁਤ ਆ। ਬਾਕੀ ਰਮਨ ਜੀ ਨੂੰ ਵੀ ਪਤਾ ਹੀ ਆ, ਇੰਸ਼ੋਰੈਂਸ ਬਹੁਤ ਹਾਰਡ ਹੋ ਰਹੀ ਆ ਕਿਉਂਕਿ ਕਲੇਮ ਬਹੁਤ ਜ਼ਿਆਦਾ ਹੋ ਰਿਹਾ। ਬਿਲਕੁਲ, ਬਹੁਤ ਜ਼ਿਆਦਾ ਇੰਸ਼ੋਰੈਂਸ ਹਾਰਡ ਹੈਗੀ ਆ ਇਸ ਵੇਲੇ। ਡੈਫੀਨੇਟਲੀ ਕੋਈ ਨਾ ਕੋਈ ਰੀਜ਼ਨ ਹੋਊਗਾ, ਪਰ ਇਸ ਕਰਕੇ ਨਹੀਂ ਕਿ ਜਦੋਂ ਤੁਸੀਂ ਨਵਾਂ ਵੈਂਚਰ ਤੌਰ ਤੇ ਸ਼ੁਰੂ ਕਰਨਾ, ਜੇ ਤੁਸੀਂ ਕੰਪਨੀ ਬੰਦ ਨਹੀਂ ਕਰਨੀ ਹੈਗੀ ਤੇ ਆਈ ਡੋਂਟ ਥਿੰਕ ਨਵਾਂ ਵੈਂਚਰ ਹੈਗਾ। ਪਰ ਡੈਫੀਨੇਟਲੀ ਤੁਸੀਂ ਤਾਂ ਕਰਕੇ ਉਹ ਟਰੱਕ ਪਾਰਕ ਸੀਗਾ, ਮੈਂ ਕਿਹਾ ਉਹ ਬੰਦ ਕਰਾਣੇ, ਕੱਲ ਪੇਮੈਂਟਾਂ ਦੇਣੀ, ਪਰ ਮੇਰਾ ਲਾਸ ਠੀਕ ਹੈ, ਕਲੀਅਰ ਹੀ, ਜਿੱਦਾਂ ਹੈ ਨਹੀਂ ਕੋਈ ਪ੍ਰੋਬਲਮ। ਫਿਰ ਇਹ ਇਦਾਂ ਕਰ ਲਓ ਜੀ, ਟਰਾਈ ਕਰੋ, ਫਿਰ ਦੈਨ ਸ਼ਾਪ ਅਰਾਊਂਡ ਕਰੋ। ਤੁਹਾਡੀ ਕੰਪਨੀ ਕਿਹੜੀ 'ਚ ਇੰਸ਼ੋਰੈਂਸ? ਮੇਰੀ ਏਜੰਟ ਦਾ ਨਾਮ ਤਾਂ ਦੱਸਿਓ, ਕੰਪਨੀ ਦਾ ਦੱਸਿਓ ਜਰਾ। ਨੋਬਲ ਵੈਸਟ। ਇਹ ਕੰਪਨੀ ਤਾਂ ਠੀਕ ਆ, ਪਰ ਮੇਰੇ ਖਿਆਲ ਨਾਲ ਤਾਂ ਰਮਨ ਜੀ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਕਿ ਨਹੀਂ? ਨਹੀਂ, ਆਈ ਡੋਂਟ ਥਿੰਕ ਸੋ ਕੋਈ ਪ੍ਰੋਬਲਮ ਆਣੀ। ਇੱਦਾਂ ਨਹੀਂ 40% ਰੇਟ ਕਿਉਂ ਵਧਣਗੇ, ਮਤਲਬ ਕੋਈ ਕਿਸ ਰੀਜ਼ਨ ਕਰਕੇ ਵਧਣਗੇ ਐਵੇਂ? ਉਹ ਤਾਂ ਇੱਕ ਸਿਰਫ ਮੇਰੇ ਖਿਆਲ ਦੇ ਵਿੱਚ ਇੱਥੇ ਇਹ ਮੈਨੂੰ ਥੋੜੀ ਜਿਹੀ ਉਹ ਵੀ ਖਾਲਸਾ ਹੀ ਲੱਗ ਰਹੀ ਹੈ ਕਿ ਜਿੱਥੇ ਕੀ ਹੈ ਥੋੜਾ ਜਿਹਾ ਡਿਸਕਰੇਜ ਕੀਤਾ ਜਾ ਰਿਹਾ ਵੀ ਕੈਂਸਲ ਨਾ ਕਰੋ। ਜੀ। ਤੇ ਦੂਸਰਾ ਸਵਾਲ ਕੀ ਸੀ ਤੁਹਾਡਾ? ਦੂਸਰਾ ਮੇਰਾ ਹੈਗਾ ਜੀ, ਤਾਂ ਪਲੇਟਾਂ ਵੀ ਨਾ ਜੇ ਰੀਨਿਊ ਕਰਾਉਣੀਆਂ ਹੋਣ ਤਾਂ ਦੁਬਾਰਾ ਜਦੋਂ ਸਟਾਰਟ ਕਰਨੀ ਕੰਪਨੀ ਕੋਲ, ਉਦੋਂ ਤਾਂ ਨਹੀਂ ਪ੍ਰੋਬਲਮ, ਪਰ MC DUT ਵਗੈਰਾ ਸੇਮ ਰਹਿ ਜਾਂਦੀ ਜੇ ਦੁਬਾਰਾ ਉਹ ਵੀ ਨਵੇਂ ਰੀਓਪਨ ਕਰਾਉਣੀ, ਨਵੇਂ ਨੰਬਰ ਲੈਣੇ? ਨਹੀਂ, ਉਹ ਤਾਂ ਤੁਸੀਂ ਜਿਹੜੇ ਆਪਣੇ ਤੁਹਾਡੇ ਪਰਮਿਟ ਵਾਲੇ ਹੈਗੇ ਆ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੈਗੇ ਕਿ ਉਦੋਂ ਕੀ ਕਰਨਾ ਹੈਗਾ। ਜੇ ਤੁਸੀਂ ਡਰੋਪ ਕਰਨੀਆਂ ਹੈਗੀਆਂ ਤੇ ਜਦੋਂ ਰੀਨਿਊ ਕਰਨੀਆਂ, ਦੁਬਾਰਾ ਖੋਲ੍ਹਣੀਆਂ ਹੈਗੀਆਂ, ਤੁਸੀਂ ਜਿਹਨਾਂ ਕੋਲ ਪਰਮਿਟਸ ਦਾ ਕੰਮ ਕਰਵਾਉਂਦੇ ਆ ਉਹ ਤੁਹਾਨੂੰ ਕਲੀਅਰਲੀ ਇਹਦਾ ਆਨਸਰ ਦੇ ਸਕਦੇ ਆ। ਜੀ। ਅਗਲੇ ਜਿਹੜੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ, ਸੁਣਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਵੀਰ ਜੀ, ਮੇਰਾ ਸਵਾਲ ਉੱਥੇ ਹੀ ਖੜਾ ਵਾ। ਮੇਰਾ ਸਵਾਲ ਦਾ ਹੱਲ ਨਹੀਂ ਹੋਇਆ ਹਾਲ ਤੱਕ ਵੀ ਕਾਰ ਪਵਾਉਣ ਦਾ ਜਿਹੜਾ ਸਰਟੀਫਿਕੇਸ਼ਨ ਆ ਉਹ ਕਿੱਥੋਂ ਲਈ ਜਾ ਸਕਦੀ ਹੈ? ਭਾਜੀ, ਮੈਂ ਲਾਸਟ ਵੀਕ ਜਿਹੜਾ ਕਾਰ ਦੇ ਸਾਰੇ ਜਿਹੜੇ ਸੀਗੇ ਆਨਲਾਈਨ ਮੈਂ ਸਾਰੇ ਪੋਸਟ ਕੀਤੇ ਸੀਗੇ ਇਹਦੇ ਵਿੱਚ, ਤੇ ਅੱਜ ਕਹੋਗੇ ਤੇ ਫਿਰ ਮੈਂ ਅੱਜ ਵੀ ਤੁਹਾਡਾ ਜਿਹੜਾ ਉਹ ਪੋਸਟ ਕਰ ਦੇਣਾ ਹੈਗਾ ਇਹਦੇ ਵਿੱਚ। ਸੋ ਜਿਹੜੇ ਕਾਰ ਦੇ ਇਸ਼ੂਜ਼ ਹੈਗੇ ਆ ਉਹ ਅਸੀਂ ਡੈਫੀਨੇਟਲੀ ਲੱਭ ਲਏ ਸੀਗੇ, ਤੇ ਤੁਹਾਨੂੰ ਮੈਂ ਐਸ ਜਿਹੜਾ ਆਪਣੀ ਫੇਸਬੁੱਕ ਹੈਗੀ ਆ
ਇਹਦੇ ਉੱਤੇ ਮੈਂ ਦੁਬਾਰਾ ਤੋਂ ਉਹ ਜਿਹੜਾ ਆ ਪੋਸਟ ਕਰ ਦਿੰਦਾ। ਆਪਣੀ ਫੇਸਬੁੱਕ ਆਪ ਜੀ ਦੇ ਨਾਮ ਤੇ ਹੀ ਹੈ ਜੀ? ਨਹੀਂ ਜੀ, ਪੰਜਾਬੀ ਰੇਡੀ USA ਦੇ ਨਾਮ ਤੇ ਜਿਹੜੀ ਹੈਗੀ ਆ ਉੱਥੇ ਆਪਾਂ ਪੰਜਾਬੀ ਰੇਡੀ USA ਤੇ ਪਾ ਦਾਂਗੇ ਜੇ ਇਹਨਾਂ ਨੂੰ ਆਨਸਰ ਹੋ ਜਾ। ਹਾਂਜੀ ਮੈਂ ਹੁਣੇ ਪਾਉਣਾ। ਹਾਂਜੀ ਪਲੀਜ਼ ਕਰਿਓ ਰਿਕੁਐਸਟ। ਤੇ ਬਾਕੀ ਆ ਵੀਰ ਦਾ ਸਵਾਲ ਆਇਆ ਸੀ ਪਿੱਛੇ ਕੰਪਨੀ ਬਾਰੇ। ਨਹੀਂ ਵੀਰ ਜੀ, ਕੰਪਨੀ ਉਹ ਸਾਰਾ ਕੁਝ ਉਹ ਰਹਿੰਦਾ ਵਾ ਜੀ, ਪਰ ਜੇ ਤੁਸੀਂ ਆਪਣੇ ਹਿਸਾਬ ਨਾਲ ਜਦੋਂ ਮੰਨ ਲਓ ਕੱਲ ਨੂੰ ਖੋਲਣੀ ਆ ਸੇਮ ਨਾਂ ਤੇ ਮਤਲਬ ਕੀ ਕਹਿੰਦੇ ਹੁੰਦੇ ਆ ਰੀਓਪਨ ਕਰਨੀ ਆ, ਜੇ ਇੰਸ਼ੋਰੈਂਸ ਕਟਾਣੇ ਸਾਰਾ ਕੁਝ ਸੇਮ ਰਹਿੰਦਾ। ਜੇ ਤੁਸੀਂ ਕੋਈ ਚੇਂਜ ਨਹੀਂ ਲਿਆਉਣੇ ਤੇ ਜੇ ਤੁਸੀਂ ਕੋਈ ਨਾਂ ਚੇਂਜ ਕਰਦੇ ਫਿਰ ਸਾਰਾ ਕੁਝ ਚੇਂਜ ਹੋ ਜਾਂਦਾ ਜੀ। ਬਿਲਕੁਲ ਸਾਰਾ ਸੇਮ ਹੀ ਰਹਿਣਾ ਆ। ਕਈ ਵਾਰੀ ਬੰਦਾ ਪਰਸਨਲ ਜਿੱਦਾਂ ਹੁਣ ਸੈਲਫ ਇੰਪਲਾਇਡ ਆ, ਫਿਰ ਉਹ ਰੈਗੂਲਰ ਜੌਬ ਕਰਨ ਚੱਲ ਜਾਂਦਾ W2 ਤੇ 2 ਸਾਲ 3 ਸਾਲ, ਫਿਰ ਕਹਿੰਦਾ ਮੈਂ ਆਪਣਾ ਕੰਮ ਸ਼ੁਰੂ ਕਰਨਾ, ਤੁਸੀਂ ਉਹ ਸੇਮ ਕੰਪਨੀ ਜਿਹੜੀ ਆ ਉਹਨੂੰ ਰਿਵਾਈਵ ਕਰ ਸਕਦੇ ਆ ਐਜ਼ ਲੌਂਗ ਐਜ਼। ਹਾਂਜੀ ਮੈਂ ਵੀ ਇਦਾਂ ਹੀ ਕੀਤੀ ਹੈ 3-4 ਸਾਲਾਂ ਬਾਅਦ ਫਿਰ। ਥੈਂਕ ਯੂ ਜੀ। ਥੈਂਕ ਯੂ। ਮੈਂ ਤੁਹਾਡਾ ਲਿੰਕ ਪਾਤਾ ਜੀ ਫੇਸਬੁੱਕ ਦੇ ਉੱਤੇ। ਪੰਜਾਬੀ ਰੇਡੀ USA ਦਾ ਨਾ ਗੁਰਨਾਮ ਜੀ ਲਾਈਵ ਚੱਲ ਰਿਹਾ ਹੈ ਆਪਣਾ ਇਹ ਪ੍ਰੋਗਰਾਮ, ਤੇ ਉਹਦੇ ਹੇਠਾਂ ਕਮੈਂਟਸ ਦੇ ਵਿੱਚ ਜਦੋਂ ਤੁਸੀਂ ਜਾਓਗੇ ਅੱਜ ਦੇ ਇਸ ਅਪਡੇਟ ਟਰੈਕਿੰਗ ਪ੍ਰੋਗਰਾਮ 'ਚ, ਤਾਂ ਉਹਦੇ ਹੇਠਾਂ ਤੁਹਾਨੂੰ ਲਿੰਕ ਦੇ ਵਿੱਚ ਤੁਹਾਨੂੰ ਲੱਭ ਜਾਊਗਾ। ਥੈਂਕ ਯੂ ਵੀਰ ਜੀ, ਬੜੀ ਮਿਹਰਬਾਨੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੁਰਜੀਤ ਜੀ। ਹਾਂਜੀ ਰਮਨ ਜੀ। ਜਸਵੀਰ ਸਿੱਧੂ ਹੁਣਾਂ ਦਾ ਕੁਐਸਚਨ ਹੈਗਾ ਆ ਆਨਲਾਈਨ ਫੇਸਬੁੱਕ ਦੇ ਉੱਤੇ ਵੀ ਕੌਨਵੇ ਦੇ ਰੇਟਸ ਜਿਹੜੇ ਆ ਘੱਟ ਆ ਬਹੁਤ, ਉਬਰ ਰਾਈਡ ਤੋਂ ਵੀ ਘੱਟ ਰੇਟ ਆ, ਉਹਨਾਂ ਦੇ ਬਾਰੇ ਗੱਲ ਕਰੋ। ਦੇਖੋ ਜੀ, ਉਹ ਅਸੀਂ ਤਾਂ ਇਹ ਗੱਲ ਕਹਿੰਦੇ ਕਿ ਤੁਹਾਨੂੰ ਆਪਣੇ ਪਤਾ ਹੋਣੇ ਚਾਹੀਦੇ ਤੁਹਾਡੀ ਕਾਸਟ ਆਫ ਬਿਜ਼ਨਸ ਕੀ ਹੈਗੀ ਆ, ਤੁਹਾਡੀ ਬਿਜ਼ਨਸ ਰਨ ਦੀ ਕਾਸਟ ਕੀ ਹੈਗੀ। ਜੇ ਤੁਹਾਨੂੰ ਕਾਸਟ ਪਤਾ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕਾਸਟ ਨਾਲੋਂ ਘੱਟ ਰੇਟ ਆ, ਜਸਟ ਡੋਂਟ ਡੂ ਇਟ। ਆਈ ਮੀਨ ਉਹਦੇ 'ਚ ਤਾਂ ਕੋਈ ਮਤਲਬ ਕਿ ਤੁਹਾਨੂੰ ਸਮਝਾਉਣ ਵਾਲੀ ਗੱਲ ਨਹੀਂ ਨਾ ਹੈਗੀ ਕਿ ਕਿਉਂ ਰੇਟ ਘੱਟ ਆ। ਰੇਟ ਘੱਟ ਆ ਇਸ ਵੇਲੇ ਜਿਹੜੀ ਨਿਊਜ਼ ਹੈਗੀ ਆ 25% ਅਜੇ ਵੀ ਕਪੈਸਿਟੀ ਜਿਹੜੀ ਆ ਟਰੱਕਾਂ ਦੀ ਵੱਧ ਹੈਗੀ ਆ, ਲੋਡ ਨਾਲੋਂ ਵੱਧ ਟਰੱਕ ਆ। ਸੋ ਜੇ 25% ਕਪੈਸਿਟੀ ਅਜੇ ਵੱਧ ਹੈਗੀ ਆ ਨਾ, ਉਹਦਾ ਮਤਲਬ ਇਹ ਆ ਕਿ ਤੁਹਾਡੇ ਲਈ ਜਿਹੜੇ ਟਰੱਕ ਹੈਗੇ ਆ ਉਹ ਜ਼ਿਆਦੇ ਆ, ਲੋਡ ਘੱਟ ਆ। ਸੋ ਉਹ ਸਪਲਾਈ ਡਿਮਾਂਡ ਦਾ ਇਸ਼ੂ ਹੈਗਾ। ਬਟ ਜੇ ਐਵਰੀਬਡੀ ਠੀਕ ਹੈ ਨਾ, ਤੁਹਾਡੇ ਚੋਂ ਇੰਨੀ ਤਾਂ ਚੀਜ਼ ਆਪਾਂ ਇੰਨੀ ਤਾਂ ਕਾਮਨ ਸੈਂਸ ਆਪਾਂ ਯੂਜ਼ ਕਰ ਸਕਦੇ ਹਾਂ ਕਿ ਭਾਈ ਮੇਰਾ ਖਰਚਾ $2 ਆ ਤੇ ਮੈਂ $1.90 ਨੂੰ ਲੋਡ ਨਹੀਂ ਕਰਨਾ, ਗੱਲ ਖਤਮ ਹੋ ਗਈ। ਠੀਕ ਹੈ ਨਾ। ਸੋ ਬਿਲਕੁਲ ਰਮਨ ਜੀ, ਆਪਾਂ ਜਿਹੜੀ ਸਭ ਤੋਂ ਪਹਿਲੀ ਖਬਰ ਕੀਤੀ ਸੀ ਉਹ ਇਹੀ ਸੀ, ਉਹ ਐਥਿਕਸ ਉਹ ਕੰਪਨੀ ਦੇ। ਦੇਖੋ ਉਹ ਕਹਿੰਦੇ ਵੀ ਪ੍ਰਾਈਸ ਘੱਟ ਦੇ ਲੋਡ ਚੱਕੋ, ਉਹ ਕਹਿੰਦੇ ਵੀ ਸਾਡੇ ਜਿਹੜੇ EMPLOYEES ਆ ਅਸੀਂ ਉਹਨਾਂ ਦੇ ਬੈਨੀਫਿਟ ਜਾਂ ਸੈਲਰੀ ਨਹੀਂ ਕੱਟ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਕੰਪਨੀ ਸ਼ਟ ਡਾਊਨ ਕਰ ਰਹੇ ਹਾਂ। ਠੀਕ ਹੈ ਜੀ ਜੀ। ਆਪਣੇ ਸੁਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਢਿੱਲੋਂ ਸਾਹਿਬ, ਕੁਇਕ ਕੁਐਸਚਨ ਹੈਗੇ, ਛੋਟੇ ਆ, ਸ਼ਾਇਦ ਤੁਸੀਂ ਆਨਸਰ ਕਰ ਸਕੋ। ਇੱਕ ਦਿਮਾਗ 'ਚ ਗੱਲ ਇਹ ਆਈ ਹੈ ਕਿ ਜੇ ਆਪਣੇ ਪੈਟਰੋਲ ਤੇ ਜਿੱਦਾਂ ਗੈਸ ਤੇ ਕਾਰਾਂ ਸਾਰੀਆਂ ਚੱਲਦੀਆਂ, ਉਹਨਾਂ ਨਾਲ ਪੋਲਿਊਸ਼ਨ ਜ਼ੀਰੋ ਹੈਗਾ, ਜ਼ੀਰੋ ਐਮਿਸ਼ਨ ਹੈਗਾ, ਤੇ ਟਰੱਕ ਸਾਰੇ ਕਿਉਂ ਨਹੀਂ ਹੈਵੀ ਡਿਊਟੀ ਸਾਰੇ ਕਰ ਸਕਦੇ? ਤੇ ਸੈਕੰਡ ਕੁਐਸਚਨ ਇਹ ਹੈਗਾ ਜੀ। ਹਾਂਜੀ ਮੈਂ ਕਹਿੰਦਾ ਤੁਹਾਨੂੰ ਕਿਉਂਕਿ ਟਰੱਕ ਡੀਜ਼ਲ ਦੇ ਉੱਤੇ ਆ, ਇਸ ਕਰਕੇ ਡੀਜ਼ਲ ਤੇ ਪੈਟਰੋਲ ਦਾ ਡਿਫਰੈਂਟ ਹੈਗਾ ਮਿਕਸਚਰ ਜਿਹੜਾ। ਹਾਂਜੀ ਉਹ ਤਾਂ ਹੈ, ਪਰ ਜੇ ਪੈਟਰੋਲ ਤੇ ਜੇ ਵੱਡੇ ਟਰੱਕ ਨਹੀਂ ਚੱਲ ਸਕਦੇ ਰੋਡ ਤੇ, ਉਹ ਇੰਨਾ ਲੋਡ ਨਹੀਂ ਕੈਰੀ ਕਰ ਸਕਦੇ ਜੇ ਪੈਟਰੋਲ ਤੇ ਸਾਰੇ ਹੋਣ, ਗੈਸ ਤੇ ਬਹੁਤ ਜ਼ਿਆਦਾ ਮਹਿੰਗਾ ਪੈਂਦਾ। ਅੱਛਾ ਜੀ। ਤੇ ਸੈਕੰਡ ਕੁਐਸਚਨ ਇਹ ਸੀਗਾ ਕਿ ਜੇ ਆਪਾਂ ਜਿਵੇਂ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਡੈਫ ਸਿਸਟਮ ਦਾ ਕਾਸਟ ਬਹੁਤ ਜ਼ਿਆਦਾ, ਤੇ ਡੈਫ ਸਿਸਟਮ ਕਿਉਂ ਨਹੀਂ ਜਿੱਦਾਂ ਐਡੀਟਿਵ ਦੂਜੇ ਗੈਸ ਦੇ ਵਿੱਚ ਕਰਦੇ ਤੇ ਵਿੱਚੇ ਪਾ ਕੇ ਡੀਜ਼ਲ 'ਚ ਵੇਚਣ, ਤਾਂ ਕਿ ਡੈਫ ਸਿਸਟਮ ਵੱਖਰਾ ਨਾ ਹੀ ਲਾਉਣਾ ਪਵੇ ਹਰ ਇੱਕ ਨੂੰ? ਕੁਝ ਪ੍ਰੋਬਲਮ ਇਹ ਹੈਗੀ ਹੈ ਕਿ ਜਿੱਦਾਂ ਇਹ ਸਿਸਟਮ ਬਣ ਚੁੱਕਾ ਹੈਗਾ, ਹੁਣ ਇਹਨੂੰ ਰਿਵਰਸ ਕਰਨਾ ਜਾਂ ਇਹਦੇ ਲਈ ਕੁਝ ਵੀ ਕਰਨਾ ਜਿਹੜਾ ਉਹ ਆਲਮੋਸਟ ਕਲੋਜ਼ ਟੂ ਇੰਪੋਸੀਬਲ ਹੈਗਾ, ਕਿਉਂਕਿ ਇਹ ਆਪਣੇ ਹੱਥ 'ਚ ਨਹੀਂ ਗਾ, ਉਹਨਾਂ ਦੇ ਹੱਥ 'ਚ ਆ ਜਿਹੜੀਆਂ ਮੈਨੂਫੈਕਚਰਰ ਆ, ਫਿਊਲ ਕੰਪਨੀਆਂ ਹੈਗੀਆਂ, ਤੇਲ ਵਾਲੀਆਂ ਇੰਡਸਟਰੀ ਹੈਗੀ ਆ। ਸੋ ਇਹਨਾਂ ਨੇ ਹੈਵੀ ਇਨਵੈਸਟ ਕੀਤਾ ਹੈਗਾ, ਇਹਨਾਂ ਦੀ ਜਿਹੜੀ ਲਾਬੀ ਹੈਗੀ ਆ ਬਹੁਤ ਜ਼ਿਆਦਾ ਪਾਵਰਫੁਲ ਹੈਗੀ ਆ। ਜਿਹੜੀਆਂ ਇਸ ਵੇਲੇ ਆਪਣੀਆਂ ਤੇਲ ਵਾਲੀਆਂ ਕੰਪਨੀਆਂ ਹੈਗੀਆਂ, ਉਹਨਾਂ ਨੇ ਲਾਸਟ ਈਅਰ ਦੇ ਵਿੱਚ ਬਿਲੀਅਨ, ਮਤਲਬ 50 ਬਿਲੀਅਨ ਡਾਲਰ ਦੇ ਵਿੱਚ ਉਹਨਾਂ ਨੇ ਮੁਨਾਫਾ ਕਮਾਇਆ ਹੈਗਾ। ਸੋ ਆਈ ਡੋਂਟ ਥਿੰਕ ਸੋ ਕਿ ਆਪਾਂ ਉਸ ਲੈਵਲ ਤੇ ਹੈਗੇ ਕਿ ਆਪਾਂ ਇਸ ਚੀਜ਼ ਨੂੰ ਫਾਈਟ ਕਰ ਪਈਏ ਜਿਹੜੀ ਚੀਜ਼ ਆਲਰੇਡੀ ਹੈਗੀ ਆ। ਹਾਂ, ਇਸ ਤੋਂ ਗਾਂਹ ਅੱਗੇ ਚੱਲਣ ਦੀ ਲੋੜ ਆ, ਔਰ ਅੱਗੇ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਹਾਈਡਰੋਜਨ ਫਿਊਲ ਸੈਲ ਤੇ ਇਲੈਕਟ੍ਰਿਕ ਟਰੱਕ ਜਿਹੜੇ ਆ ਉਹਨਾਂ ਵੱਲ ਨੂੰ, ਹਾਈਬ੍ਰਿਡਸ ਜਿਹੜੇ ਆ। ਹਾਂਜੀ ਹਾਂ ਇਹ ਸਮਝਦੇ ਜੀ। ਤੇ ਜੇ ਤੀਸਰਾ ਇਹ ਹੈਗਾ ਸੀਗਾ ਕਿ ਜਿਵੇਂ ਡੀਜ਼ਲ ਆ ਉਹਨੂੰ ਇੰਨਾ ਪਿਉਰੀਫਾਈ ਕੀਤਾ ਜਾਵੇ ਕਿ ਉਹਦਾ ਐਮਿਸ਼ਨ ਜ਼ੀਰੋ ਹੋ ਜਾਵੇ, ਕਿ ਜੇ ਆਪਾਂ ਇਦਾਂ ਦਾ ਕੁਝ ਹੋ ਸਕਦਾ। ਆਈ ਥਿੰਕ ਸੁਰਜੀਤ ਜੀ ਦਿਸ ਇਜ਼ ਮੋਰ ਆਫ ਰਿਸਰਚ ਐਂਡ ਡਿਵੈਲਪਮੈਂਟ ਜਿਹੜੀ ਆ ਇਹ। ਹਾਂਜੀ ਜਿਹੜੀ ਜੀ ਪਿਊਰੀਫਾਈਂਗ ਦੀ ਕਾਸਟ ਆ
ਹੁਣ ਪਿਊਰੀਫਾਈ ਕਰਕੇ ਜੈਟ ਫਿਊਲ ਬਣਾਇਆ ਜਾਂਦਾ, ਜੈਟ ਫਿਊਲ ਦੀ ਕਾਸਟ ਦੇਖੋ ਕਿੰਨੀ ਹੈ, ਸੋ ਉਹ ਫਿਰ ਕਾਸਟ ਇਫੈਕਟਿਵ ਨਹੀਂ ਰਹਿਣਾ ਹੈਗਾ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਕਿ ਉਹ ਪੋਸੀਬਲ ਹੈਗਾ। ਜੀ। ਸੋ ਇਹ ਆਪਾਂ ਇਹ ਕਿਊਮਨਸ ਵਾਲੇ ਦੇਖਣ ਜਿਹੜੀਆਂ ਕੰਪਨੀਆਂ ਬਣਾ ਰਹੀਆਂ ਨੇ ਇੰਜਨ, ਆਈ ਡੋਂਟ ਥਿੰਕ, ਕਿਉਂਕਿ ਐਕਚੁਅਲੀ ਜਦੋਂ ਕੋਈ ਵੀ ਇੰਜਨ ਡਿਵੈਲਪ ਹੁੰਦਾ ਆ, ਜਿਹੜੀ ਸਥਿਤੀ ਦੇ ਵਿੱਚ ਆ ਕੇ ਇਵੈਂਚੁਅਲੀ ਤੁਹਾਡੇ ਤੱਕ ਪਹੁੰਚਦਾ ਆ, ਮਿਲੀਅਨਸ ਆਫ ਡਾਲਰ ਤੇ ਕਈ ਸਾਲਾਂ ਦੀ ਜਿਹੜੀ ਰਿਸਰਚ ਤੋਂ ਬਾਅਦ ਦੇ ਵਿੱਚ ਆ। ਤੇ ਜੇ ਇਦਾਂ ਹੋ ਸਕਦਾ ਹੁੰਦਾ ਤਾਂ ਆਈ ਐਮ ਪ੍ਰੀਟੀ ਸ਼ੋਰ, ਕਿਉਂਕਿ ਇਹ ਇੰਡਸਟਰੀ ਬਹੁਤ ਪੁਰਾਣੀ ਆ, ਉਹਨਾਂ ਨੇ ਇਹਦੇ ਵਿੱਚ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਆ। ਹੁਣ ਦੇਖੋ ਜਿਹੜੇ ਰੈਗੂਲੇਸ਼ਨ, ਜਿੱਦਾਂ ਹੁਣ ਕੈਲੀਫੋਰਨੀਆ ਵਾਲੇ ਤੇ ਫੈਡਰਲ ਦੇ ਨਾਲੋਂ ਕਈ ਵਾਰੀ ਵੱਖ ਚੱਲਦੇ, ਇੱਥੇ ਜਾਣਬੁੱਝ ਕੇ ਉਹ ਸਖਤ ਰੈਗੂਲੇਸ਼ਨ ਇਸ ਲਈ ਲਿਆਉਂਦੇ ਆ ਵੀ ਜਿਹੜੀ ਪੋਲਿਊਸ਼ਨ ਆ ਉਹ ਘੱਟ ਹੋਵੇ। ਉਹਦੇ ਨਾਲ ਜਿਹੜੀਆਂ ਕੰਪਨੀਆਂ ਨੂੰ ਹੁੰਦਾ ਵੀ ਜੇ ਭਾਈ ਅਸੀਂ ਇੱਥੇ ਬਿਜ਼ਨਸ ਕਰਨਾ ਆ, ਜਿਹੜਾ ਕਿ ਉਹਨਾਂ ਨੂੰ ਕਾਫੀ ਮਿਲਦਾ ਹੈ ਇੱਥੋਂ, ਵੀ ਜੇ ਇੱਥੇ ਅਸੀਂ ਚਾਹੁੰਦੇ ਹਾਂ ਤਾਂ ਫਿਰ ਉਹਨਾਂ ਨੂੰ ਉੱਤੇ ਥੋੜੇ ਮਨੀ ਸਪੈਂਡ ਕਰਕੇ ਉਹਨਾਂ ਦੀਆਂ ਲੋ ਐਮਿਸ਼ਨਸ ਵਾਲੇ ਜਿਹੜੇ ਇੰਜਨ ਤਿਆਰ ਕਰਨੇ ਪੈਂਦੇ ਆ। ਸੋ ਇਹ ਪਾਲਿਸੀਜ਼ ਦੇ ਨਾਲ ਜਿਹੜਾ ਮਿਲ ਕੇ ਜਿਹੜਾ ਚੀਜ਼ ਜਿਹੜੀ ਉਹ ਚੱਲਦੀ ਆ ਹੈਂਡ ਇਨ ਹੈਂਡ। ਤੇ ਜਦੋਂ ਸਖਤੀ ਕਰਦੇ ਆ ਤੇ ਬਾਕੀ ਥਾਂ ਤੇ ਰੌਲਾ ਪੈ ਜਾਂਦਾ ਆ ਵੀ ਭਾਈ ਸਖਤੀ ਜ਼ਿਆਦਾ। ਹੁਣ ਕਾਰ ਵਾਲਿਆਂ ਨੂੰ ਦੇਖ ਲਓ, ਲੋਕੀ ਕਿੰਨੇ ਕੁ ਪਿਆਰ ਨਾਲ ਬੁਲਾਉਂਦੇ ਆ। ਬਿਲਕੁਲ ਰਾਜਨ, ਆਪਣਾ ਦੀਪ ਗਿੱਲ ਹੋਣਾ ਦਾ ਇੱਕ ਕੁਐਸਚਨ ਆਇਆ ਆਪਾਂ ਨੂੰ ਜੀ ਫੇਸਬੁੱਕ ਉੱਤੇ ਕਿ ਮੈਂ ਹੁਣੇ ਜਿੱਦਾਂ 25% ਕਪੈਸਿਟੀ ਦੀ ਗੱਲ ਕੀਤੀ ਹੈ, ਤੇ ਲਾਸਟ ਈਅਰ ਗਵਰਨਮੈਂਟ ਤੇ ਮੀਡੀਆ ਨੇ ਇਸ਼ੂ ਕਹਿੰਦੇ ਕਿ ਡਰਾਈਵਰ ਸ਼ੋਰਟੇਜ ਦਾ। ਮੈਂ ਬਹੁਤ ਵਾਰੀ ਇਹ ਕਹਿ ਚੁੱਕਾ ਹੈਗਾ ਗੱਲ, ਔਰ ਸਾਡੀ ਲਾਸਟ 2 ਸਾਲਾਂ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਿੰਨੀਆਂ ਮੀਟਿੰਗਸ ਹੋਈਆਂ ਜਾਂ ਸਾਡੀਆਂ DOT ਦੇ ਨਾਲ, ਡਿਪਾਰਟਮੈਂਟ ਆਫ ਲੇਬਰ ਦੇ ਨਾਲ ਜਿੰਨੀਆਂ ਵੀ ਮੀਟਿੰਗਸ ਹੋਈਆਂ, ਉਹਨਾਂ ਦੇ ਵਿੱਚ ਅਸੀਂ ਇਹ ਮੁੱਦਾ ਚੱਕਿਆ ਹੈਗਾ ਕਿ ਡਰਾਈਵਰ ਸ਼ੋਰਟੇਜ ਨਹੀਂ ਹੈਗੀ। ਇਹ ਚੀਜ਼ ਨੂੰ ਬਿਲਕੁਲ ਫੇਕ ਚੀਜ਼ ਕੀਤੀ ਜਾ ਰਹੀ ਹੈ, ਇਹ ਉਡਾਈ ਜਾ ਰਹੀ ਹੈ ਗੱਲ। ਇਹ ਅਸੀਂ ਬਹੁਤ ਪਿਛਲੇ 2 ਸਾਲਾਂ ਤੋਂ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਡਰਾਈਵਰ ਸ਼ੋਰਟੇਜ ਨਹੀਂ ਹੈਗੀ, ਪ੍ਰੋਬਲਮ ਹੈਗੀ ਹੈ ਡਰਾਈਵਰ ਰਿਟੈਂਸ਼ਨ ਨਹੀਂ ਹੈਗੀ। ਸਾਡੀ ਇੰਡਸਟਰੀ, ਆਪਾਂ ਸਿਰਫ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਗੱਲ ਨਾ ਕਰੀਏ, ਆਪਾਂ ਓਵਰਆਲ ਇੰਡਸਟਰੀ ਜੇ ਗੱਲ ਕਰੀਏ, ਤੇ ਉਹਦੇ ਵਿੱਚ ਜਿਹੜੇ ਤੁਸੀਂ ਫਸਟ ਈਅਰ ਦੇ ਵਿੱਚ ਜਿਹੜੇ ਲੋਕੀ ਕੰਮ ਛੱਡ ਕੇ ਲੱਗਦੇ ਆ, ਟਰੱਕ ਦਾ ਲਾਇਸੈਂਸ ਲੈਂਦੇ ਆ ਔਰ ਪਹਿਲੇ ਸਾਲ 'ਚ ਹੀ ਛੱਡ ਕੇ ਚਲੇ ਜਾਂਦੇ ਆ, ਜੇ ਤੁਸੀਂ ਉਹਨਾਂ ਦਾ ਰੈਕਡ ਦੇਖੋ ਤਾਂ 90% ਦੇ ਕਰੀਬ ਲੋਕੀ ਜਿਹੜੇ ਆ ਪਹਿਲੇ ਸਾਲ ਦੇ ਵਿੱਚ ਕੰਮ ਛੱਡ ਜਾਂਦੇ ਆ। ਸੋ ਇਹਦਾ ਮਤਲਬ ਇਹ ਆ ਕਿ ਜੇ 80,000 ਦੀ ਸ਼ਾਰਟੇਜ ਦੱਸੀ ਜਾ ਰਹੀ ਸੀਗੀ, ਆਪਣੇ US ਦੇ ਵਿੱਚ ਸਾਰੀਆਂ ਸਟੇਟਾਂ ਨੂੰ ਮਿਲਾ ਕੇ 4.5 ਲੱਖ ਕਮਰਸ਼ੀਅਲ ਲਾਇਸੈਂਸ ਇਸ਼ੂ ਹੁੰਦੇ ਆ ਹਰ ਸਾਲ, 4.5 ਲੱਖ। ਤੇ 80,000 ਦੀ ਸ਼ਾਰਟੇਜ ਜੇ ਆਪਾਂ ਲਾ ਲਈਏ ਤੇ ਇਹਦਾ ਮਤਲਬ 5,30,000 ਬੰਦੇ ਐਵਰੀ ਈਅਰ ਇੰਡਸਟਰੀ ਛੱਡ ਕੇ ਜਾਂਦੇ ਆ। ਇਹ ਪੋਸੀਬਲ ਨਹੀਂ ਹੈਗਾ। ਸੋ ਦ ਪ੍ਰੋਬਲਮ ਇਜ਼ ਕਿ ਇਹੀ ਜਿਹੜੀਆਂ ਤੁਸੀਂ ਬਿਲਕੁਲ ਸਹੀ ਕਿਹਾ, ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਇਹ ਉਹਨਾਂ ਦਾ ਸਕੈਮ ਹੈਗਾ ਕਿ ਇਸ ਚੀਜ਼ ਨੂੰ ਉਜਾਗਰ ਕਰਕੇ, ਇਸ ਚੀਜ਼ ਨੂੰ ਮਤਲਬ ਕਿ ਕਰਕੇ, ਤੇ ਜਿਹੜਾ ਗਵਰਨਮੈਂਟ, ਕਿਉਂਕਿ ਇਹ ਸਾਰੀਆਂ ਕੰਪਨੀਆਂ ਦੇ ਆਪਣੇ ਸਕੂਲ ਹੈਗੇ ਆ, ਆਪਣੇ ਡਰਾਈਵਰ ਟ੍ਰੇਨ ਕਰਦੇ ਆ, ਗਵਰਨਮੈਂਟ ਕੋ ਫੰਡਿੰਗ ਲੈਂਦੇ ਆ, ਫਸਟ ਈਅਰ ਦੀ ਉਹਨਾਂ ਦੀ ਪੇ ਜਿਹੜੀ ਆ ਉਹ ਸਬਸਿਡਾਈਜ਼ ਹੁੰਦੀ ਆ, ਸਾਰਾ ਕੁਝ ਗਵਰਨਮੈਂਟ ਕੋਲ ਲੈ ਕੇ, ਤੇ ਫਿਰ ਇਹ ਉਸ ਡਰਾਈਵਰ ਨੂੰ ਪਹਿਲੇ ਸਾਲ 'ਚ ਇੰਨਾ ਤੰਗ ਕਰਦੇ ਕਿ ਉਹ ਡਰਾਈਵਰ ਪਹਿਲੇ ਸਾਲ 'ਚ ਹੀ ਛੱਡ ਕੇ ਚਲਾ ਜਾਂਦਾ। ਇਸ ਕਰਕੇ ਜਿਹੜਾ ਇਹ ਇਸ਼ੂ ਹੈਗਾ, ਡਰਾਈਵਰ ਸ਼ਾਰਟੇਜ ਨਹੀਂ ਹੈਗੀ। ਹਾਂ, ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਵੈਲ ਕੁਆਲੀਫਾਈਡ ਤੇ ਸਿਆਣੇ ਡਰਾਈਵਰ ਦੀ ਕਮੀ ਉਹ ਬਹੁਤ ਜ਼ਿਆਦਾ। ਜੀ, ਆਪਣੇ ਅਗਲੇ ਕਾਲਰ ਨੇ ਸੁਖਚੈਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਇੱਕ ਪੰਜਾਬੀ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਮੈਸੇਜ ਆ, ਖਾਸ ਕਰਕੇ ਉਹਨਾਂ ਨੂੰ ਜਿਹੜੇ ਟਰੈਕਿੰਗ ਕੰਪਨੀਆਂ ਰਨ ਕਰਦੇ ਆ, ਮੋਰ ਦੈਨ 1 ਟਰੱਕ, ਉਹਨਾਂ ਦੇ ਨਾਲ ਗੱਲ, ਉਹਨਾਂ ਨਾਲ ਤੱਕ ਮੈਸੇਜ ਆ ਕਿ ਉਹ ਕੰਪਨੀਆਂ ਕੀ ਕਰ ਰਹੀਆਂ। ਅੱਜ ਅਮਰੀਕਾ ਦੇ ਵਿੱਚ ਵੀ ਡਰਾਈਵਰ ਦੀ ਅਪਰੋਕਸੀਮੇਟਲੀ $1,00,000 ਅਰਨ ਕਰ ਰਿਹਾ 1 ਸਾਲ ਦੇ ਵਿੱਚ, ਪਰੰਤੂ ਉਹ $40-45,000 ਦਾ W2 ਜਾਰੀ ਕਰ ਰਹੀਆਂ ਤੇ ਬਾਕੀ ਦਾ ਕੋਈ ਡਿਟੇਲ ਨਹੀਂ ਦੇ ਰਹੀਆਂ ਵੀ ਬਾਕੀ ਪੈਸੇ ਦਾ ਕੀ ਕਰਨਾ। ਤੇ ਜਿਹੜਾ IRS ਦਾ ਰੂਲ ਆ ਉਹਦੇ ਮੁਤਾਬਕ ਪੂਰਾ ਪੈਸਾ ਸ਼ੋਅ ਕਰਨਾ ਪੈਂਦਾ ਕੰਪਨੀਆਂ ਨੂੰ ਵੀ ਡਰਾਈਵਰ ਨੂੰ ਤੁਸੀਂ ਕਿੰਨਾ ਦਿੱਤਾ। ਉਹਦੇ ਪਿੱਛੇ ਡਰਾਈਵਰ ਦਾ ਕੀ ਨੁਕਸਾਨ ਆ? ਡਰਾਈਵਰ ਦਾ ਨੁਕਸਾਨ ਇਹ ਹੈ ਵੀ ਜਿੰਨਾ ਕੰਪਨੀ ਨੇ W2 ਜਾਰੀ ਕੀਤਾ, ਫੋਰ ਐਗਜ਼ਾਮਪਲ 44-45 ਜਾਂ 50,000 ਦਾ ਜਾਰੀ ਕੀਤਾ, ਉਹਦੀ ਸੋਸ਼ਲ ਸਿਕਿਉਰਿਟੀ ਤੇ ਸਿਰਫ ਉਹ ਜਾ ਰਿਹਾ, ਕਿਉਂਕਿ ਸੋਸ਼ਲ ਸਿਕਿਉਰਿਟੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਜਿੰਨਾ ਇੰਪਲਾਇਰ ਸਾਨੂੰ ਅਪਡੇਟ ਕਰਦਾ ਸੀ ਉਹੀ ਅਪਡੇਟ ਕਰ ਸਕਦੇ ਹਾਂ। ਇਹਦੇ ਨਾਲ ਕੀ ਹੋ ਰਿਹਾ ਵੀ ਡਰਾਈਵਰ ਆਪਣਾ ਬੈਨੀਫਿਟ ਲੂਜ਼ ਕਰ ਰਿਹਾ। ਡਰਾਈਵਰ ਬੈਨੀਫਿਟ ਕਿਉਂ ਲੂਜ਼ ਕਰ ਰਿਹਾ? ਕਿਉਂਕਿ ਡਰਾਈਵਰ ਖੁਦ ਵੀ ਪੈਸਾ ਹਾਈਡ ਕਰ ਰਿਹਾ ਵੀ ਜਾਂ ਜਿਹੜਾ ਫਾਲਤੂ ਪੈਸਾ ਡਰਾਈਵਰ ਕੋਲੇ ਆਇਆ ਉਹ ਟੈਕਸ ਰਿਟਰਨ ਵਿੱਚ ਸ਼ੋਅ ਨਹੀਂ ਕਰ ਰਿਹਾ। ਪਰੰਤੂ ਜਿਹੜੇ ਕੁਛ ਡਰਾਈਵਰ, ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕੁਛ ਡਰਾਈਵਰ ਜਿਹੜੇ ਉਹ ਫਾਲਤੂ ਪੈਸੇ ਦੇ ਵੀ ਟੈਕਸ ਰਿਟਰਨ ਫਾਈਲ ਕਰ ਰਹੇ ਆ ਵੀ ਮੈਂ ਫਾਲਤੂ ਪੈਸਾ ਕਮਾਇਆ। ਉਹਦੇ ਤੇ IRS ਨੇ ਕੁਐਸਚਨ ਖੜਾ ਕਰ ਦੇਣਾ ਇਨ ਫਿਊਚਰ ਵੀ ਉਹ ਪੈਸਾ ਕਿੱਥੋਂ ਕਮਾਇਆ। ਜੇ ਕਿੱਥੋਂ ਕਮਾਇਆ, ਡਰਾਈਵਰ ਦੇ ਖਾਤੇ 'ਚੋਂ ਅਪਰੋਕਸੀਮੇਟਲੀ ਪੈਸਾ ਬੈਂਕ ਅਕਾਊਂਟ ਚੈੱਕ ਰਾਹੀਂ, EFS ਚੈੱਕ ਰਾਹੀਂ ਕਿਸੇ ਤਰ੍ਹਾਂ ਵੀ ਆਉਂਦਾ ਹੈ
ਤੇ ਬਹੁਤੇ ਡਰਾਈਵਰਾਂ ਨੂੰ ਇਹ ਭੁਲੇਖਾ ਵੀ ਸਾਨੂੰ ਕੰਪਨੀ EFS ਦੇ ਦਿੰਦੀ ਆ ਤੇ ਉਹ ਪਤਾ ਨਹੀਂ ਲੱਗਦਾ ਵੀ ਅਸੀਂ ਤਾਂ ਉਹ ਕੈਸ਼ ਕਰਾ ਲੈਂਦੇ ਹਾਂ, ਪੰਪਾਂ ਤੋਂ ਕੈਸ਼ ਕਰਾ ਲੈਂਦੇ ਹਾਂ। ਪਰੰਤੂ ਇੱਥੇ ਹਰ ਇੱਕ ਚੀਜ਼ ਟਰੈਕਡ ਆ। ਇਨ ਫਿਊਚਰ ਤੁਸੀਂ IRS ਦੇ ਅੜਿੱਕੇ ਆ ਸਕਦੇ ਹੋ ਤੇ ਤੁਹਾਨੂੰ ਕਿਉਂਕਿ ਪੈਸਾ 1 ਨੰਬਰ 'ਚ ਆ ਰਿਹਾ, ਇੱਥੇ 2 ਨੰਬਰ ਦਾ ਪੈਸਾ ਕੋਈ ਵੀ ਨਹੀਂ ਹੈਗਾ। ਤੇ ਉਹ ਜਿਹੜਾ ਫਾਲਤੂ ਪੈਸਾ ਵੀ ਕੰਪਨੀ ਨੇ W2 ਜਾਰੀ ਕਰਤਾ, ਅੱਧੇ ਪੈਸੇ ਦਾ ਜਿਹੜੇ ਨੇ ਲੁਕਾ ਲਿਆ ਉਹ ਵੀ ਫਸਣਗੇ ਤੇ ਜਿਹਨੇ ਨਹੀਂ ਲੁਕਾਇਆ ਉਸ ਕਰਕੇ ਕੰਪਨੀਆਂ ਫਸਣਗੀਆਂ ਵੀ ਉਹ ਪੈਸਾ ਕੰਪਨੀਆਂ ਨੂੰ ਕਿਉਂ, ਕੰਪਨੀਆਂ ਨੇ ਡਰਾਈਵਰ ਨੂੰ ਕਿਉਂ ਦਿੱਤਾ। ਜੀ ਬਿਲਕੁਲ ਬਿਲਕੁਲ, ਇਹ ਤਾਂ ਹੈ। ਜਦੋਂ ਆਡਿਟ ਹੋਣਾ ਆ ਤੇ ਫਸਲਾਂ ਸਭ ਤੋਂ ਜ਼ਿਆਦਾ ਜਿਹੜਾ ਆ ਇਹ ਜਿਹੜਾ EMPLOYER ਜੇ ਉਹਨਾਂ ਨੂੰ $1 ਲੱਖ ਦੇ ਰਿਹਾ ਆ ਤੇ ਸ਼ੋ ਕਰ ਰਿਹਾ 50,000 ਤੇ ਜਦੋਂ ਉਹਦੀ ਨਾ ਕਿਤੇ ਵਰਕਰਸ ਕੰਪ ਆਡਿਟ ਹੋਣੀ ਹੈ ਫੈਲਣੀ ਆ। ਆਪਾਂ ਦੇਖਦੇ ਹਾਂ ਕਿੰਨੀਆਂ ਖਬਰਾਂ ਆਉਂਦੀਆਂ ਆ ਕੰਪਨੀਆਂ ਇਸ ਚੱਕਰ 'ਚ ਫਸੀਆਂ। ਜਿਹੜੀ ਅੰਡਰ ਰਿਪੋਰਟਿੰਗ ਆ ਤੁਹਾਡੀ ਜਿਹੜੀ ਇਨਕਮ ਜਿਹੜੀ ਤੁਸੀਂ ਵੇਜਸ ਦੀ ਉਹ ਫੈਲਣੀ ਹੈਗੀ ਆ। ਸੋ ਨੁਕਸਾਨ ਹੋਣਾ ਕੰਪਨੀ ਨੂੰ ਵੀ ਤੇ ਜੀ ਬਿਲਕੁਲ। ਇਹ ਆਪਾਂ ਬੜੀ ਦੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਡੇਂਜਰਸ ਹੈਗੀਆਂ। ਔਰ ਸਾਰਿਆਂ ਨਾਲੋਂ ਜ਼ਿਆਦਾ ਵੱਡੀ ਗੱਲ ਜਿਹੜੀ ਆ ਭਾਈ ਸਾਹਿਬ ਨੇ ਜਿਹੜੀ ਗੱਲ ਕਰਕੇ ਗਏ ਆ ਬਿਲਕੁਲ ਸਹੀ ਆ। ਔਰ ਇਹਦੇ ਤੇ ਇੱਕ ਚੀਜ਼ ਇਹ ਵੀ ਹੈਗੀ ਆ ਕਿ ਜਿਹੜੀਆਂ ਕੰਪਨੀਆਂ ਅੱਜ ਦੀ ਤਰੀਕ ਦੇ ਵਿੱਚ ਇਹ ਕਹਿ ਰਹੀਆਂ ਨਾ ਕਿ ਕਾਰਪੋਰੇਸ਼ਨ ਟੂ ਕਾਰਪੋਰੇਸ਼ਨ ਸਾਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਹੈਗੀ, ਉਹ ਠੀਕ ਹੈ, ਤੁਸੀਂ ਅੱਖਾਂ ਦੇ ਸਾਹਮਣੇ ਕੁਝ ਨਹੀਂ ਦੇ ਰਹੇ ਹੈਗੇ, ਲੇਕਿਨ ਜਦੋਂ ਟੈਕਸ ਰਿਟਰਨ ਭਰਦੇ ਆ ਉਦੋਂ ਤਾਂ ਤੁਸੀਂ ਪੂਰਾ ਉਹਦੇ ਵਿੱਚ ਤੁਹਾਨੂੰ ਦੱਸਣਾ ਪੈਣਾ ਨਾ ਵੀ ਤੁਸੀਂ ਕਿਹਨੂੰ ਕਿੰਨੇ ਪੈਸੇ ਦਿੱਤੇ ਆ ਤੇ ਜਿੱਥੇ ਇਹਨੇ ਲਏ ਆ ਉਹਨੂੰ ਵੀ ਦੱਸਣਾ ਪੈਣਾ ਵੀ ਕਿੱਥੋਂ ਕਿੰਨੇ ਲਏ ਆ। ਸੋ ਇਸ ਕਰਕੇ ਜਿਹੜੀ ਕਾਰਪੋਰੇਸ਼ਨ ਦਾ ਚੱਕਰ ਬਣਾ ਕੇ ਤੇ ਇਹ ਕਿਹਾ ਜਾ ਰਿਹਾ ਕਿ W1099 ਦੇਣ ਦੀ ਵੀ ਲੋੜ ਨਹੀਂ ਹੈਗੀ, ਉਹ ਟਰੂ ਨਹੀਂ ਹੈਗਾ। ਉਹ ਡੈਫੀਨੇਟਲੀ ਤੁਹਾਨੂੰ ਅੱਖਾਂ ਸਾਹਮਣੇ ਕੋਈ ਪੇਪਰ ਫੜਾਉਣ ਦੀ ਲੋੜ ਨਹੀਂ, ਪਰ ਜਦੋਂ ਤੁਸੀਂ ਟੈਕਸ ਭਰਨ ਜਾਣਾ ਉਦੋਂ ਤੁਸੀਂ ਸਾਰਾ ਕੁਝ ਉੱਥੇ ਦੱਸਣਾ ਆ ਵੀ ਕਿੱਥੋਂ ਆਇਆ ਤੇ ਕਿਹਨੇ ਕਿਹਨੂੰ ਕਿੰਨੇ ਦਿੱਤੇ ਆ। ਸੋ ਡੋਂਟ ਬੀ ਫੂਲ, ਇਹ ਫੂਲ ਨਾ ਬਣੋ ਇਸ ਚੀਜ਼ ਨੂੰ। ਤੁਹਾਡਾ ਆਪਣਾ ਜਿੱਦਾਂ ਉਹ ਕਹਿ ਗਏ ਕਿ ਤੁਹਾਡਾ ਆਪਣਾ ਹੀ ਜਿਹੜਾ ਅੱਗੇ ਤੁਹਾਡੀ ਰਿਟਾਇਰਮੈਂਟ ਆ ਉਹ ਜ਼ੀਰੋ ਹੁੰਦੀ ਜਾ ਰਹੀ ਆ। ਸੋ ਡੈਫੀਨੇਟਲੀ ਬਹੁਤ ਵੱਡਾ ਲਾਸ ਹੈਗਾ ਸਾਰਿਆਂ ਨੂੰ। ਜੀ ਜੀ ਜੀ। ਤੇ ਰਾਜਨ ਇੱਥੇ ਇੱਕ ਗੱਲ ਹੋਰ ਕਰ ਦਈਏ ਕਿ ਜਿਹੜੀ ਆਪਣਾ ਕਲੀਅਰਿੰਗ ਹਾਊਸ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ ਉਹਦੇ ਵਿੱਚ ਇੱਕ ਚੇਂਜ ਆਈ ਹੈਗੀ ਆ। ਪਹਿਲਾਂ ਜਦੋਂ ਕੁਐਰੀ ਪੁੱਲ ਕੀਤੀ ਜਾਂਦੀ ਸੀਗੀ, ਪ੍ਰੀ ਇੰਪਲੋਇਮੈਂਟ ਕੁਐਰੀ ਪੁੱਲ ਕੀਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਜੇ ਡਰਾਈਵਰ ਦੇ ਰੈਕਡ ਦੇ ਵਿੱਚ ਕੋਈ ਚੇਂਜ ਆਉਂਦੀ ਸੀ 30 ਡੇਜ਼ ਦੇ ਵਿੱਚ ਜੇ ਕੋਈ ਚੇਂਜ ਆਉਂਦੀ ਸੀ ਤਾਂ ਇੰਪਲੋਇਰ ਨੂੰ ਨੋਟੀਫਾਈ ਕੀਤਾ ਜਾਂਦਾ ਸੀਗਾ ਕਿ ਆਈ ਹੈਗੀ ਆ ਕਿ ਉਹਦੇ ਕੋਈ ਵਾਇਲੇਸ਼ਨ ਹੋਈ ਆ, ਕੁਛ ਹੋਇਆ, ਕਿੱਦਾਂ ਕੀ ਚੱਕਰ ਪਿਆ ਹਨਾ। ਹੁਣ ਉਹ ਜਿਹੜੀ 30 ਡੇਜ਼ ਦੀ ਲਿਮਿਟ ਆ ਵਧਾ ਕੇ 12 ਮਹੀਨੇ ਕਰ ਦਿੱਤੀ ਗਈ ਆ। ਸੋ ਜੇ ਤੁਸੀਂ ਪ੍ਰੀ ਇੰਪਲੋਇਮੈਂਟ ਕੁਐਰੀ ਜਿਹੜੀ ਕਿ ਰਿਕੁਆਇਰਡ ਆ, ਤੁਸੀਂ ਉਸ ਤੋਂ ਬਿਨਾਂ ਤੁਸੀਂ ਡਰੱਗ ਟੈਸਟ ਵੀ ਨਹੀਂ ਕਰ ਸਕਦੇ, ਉਸ ਤੋਂ ਬਿਨਾਂ ਤੁਸੀਂ ਬੰਦਾ ਹਾਇਰ ਨਹੀਂ ਕਰ ਸਕਦੇ ਹੈਗੇ। ਸੋ ਪ੍ਰੀ ਇੰਪਲੋਇਮੈਂਟ ਦੀ ਜਿਹੜੀ ਕੁਐਰੀ ਹੈਗੀ ਆ ਪਹਿਲਾਂ ਜਿਹੜੀ ਉਹਦੀ ਨੋਟੀਫਿਕੇਸ਼ਨ ਸੀਗੀ ਇੰਪਲੋਇਰ ਨੂੰ ਉਹ 30 ਡੇਜ਼ ਤੱਕ ਹੁੰਦੀ ਸੀਗੀ, ਹੁਣ ਉਹ 12 ਮਹੀਨੇ ਤੱਕ ਹੋ ਗਈ ਹੈ। ਸੋ ਇਹਦਾ ਮਤਲਬ ਇਹ ਆ ਕਿ ਤੁਸੀਂ ਪ੍ਰੀ ਇੰਪਲੋਇਮੈਂਟ ਜਿਹੜੀ ਕੁਐਰੀ ਆ ਉਹ ਕਰਦੇ ਹੈਗੇ ਆ ਤੇ ਉਸ ਤੋਂ ਬਾਅਦ ਤੁਹਾਨੂੰ 12 ਮਹੀਨੇ ਦੇ ਵਿੱਚ ਜੇ ਤੁਹਾਨੂੰ ਕੋਈ ਨੋਟੀਫਿਕੇਸ਼ਨ ਆਉਂਦੀ ਆ ਤੇ ਤੁਸੀਂ ਫੋਲੋ ਅਪ ਕੁਐਰੀ ਕਰਨੀ ਆ। ਉਹ ਫੋਲੋ ਅਪ ਕੁਐਰੀ ਜਿਹੜੀ ਆ ਉਹ ਤੁਹਾਡੇ ਜਿਹੜੀ ਈਅਰਲੀ ਕੁਐਰੀ ਆ ਉਹਦੀ ਰਿਕੁਆਇਰਮੈਂਟ ਨੂੰ ਸੈਟਿਸਫਾਈ ਵੀ ਕਰੂਗੀ। ਤੇ ਇਸ ਕਰਕੇ ਇਹ ਜਿਹੜੀ ਧਿਆਨ 'ਚ ਰੱਖਣ ਯੋਗ ਆ ਕਿ ਕੋਈ ਵੀ ਉਹਨੂੰ ਡਰਾਈਵਰ ਨੂੰ ਵਾਇਲੇਸ਼ਨ ਮਿਲਦੀ ਹੈਗੀ ਆ, ਚਾਹੇ ਉਹ ਉਹਦੀ ਰਿਟਰਨ ਟੂ ਡਿਊਟੀ ਸਟੇਟਸ ਦੀ ਹੈਗੀ ਆ ਜਾਂ ਕੋਈ ਵਾਇਲੇਸ਼ਨ ਉਹਦੀ ਰਿਮੂਵ ਹੋਈ ਆ ਜਾਂ ਨਵੀਂ ਵਾਇਲੇਸ਼ਨ ਹੋਈ ਆ, ਕੁਛ ਵੀ ਜਿਹੜਾ ਹੋਇਆ ਆ ਉਹ ਤੁਹਾਨੂੰ ਨੋਟੀਫਿਕੇਸ਼ਨ ਜਦੋਂ ਆਉਂਦੀ ਆ ਤੁਸੀਂ ਫੋਲੋ ਅਪ ਕੁਐਰੀ ਕਰਨੀ ਆ ਤੇ ਉਹਦੇ ਲਈ ਕੰਸੈਂਟ ਵੀ ਭੇਜਣੀ ਆ। ਉਹ ਇਹ ਮੈਂ ਅੱਜ ਰਾਜਨ ਸਾਰੇ ਇਹ ਆਪਣੀ ਡਰਾਈਵਰ ਕਮਿਊਨਿਟੀ ਨਾਲ ਕਹਿਣਾ ਕਿ ਅਸੀਂ ਡਰੱਗ ਟੈਸਟ ਦਾ ਬਿਜ਼ਨਸ ਜਿਹੜਾ ਹੈਗਾ ਉਹ ਕਰਦੇ ਹੈਗੇ। ਉਹਦੇ ਵਿੱਚ ਸਾਨੂੰ ਇਹ ਰੋਜ਼ ਇਹ ਚੀਜ਼ ਪਤਾ ਲੱਗ ਰਹੀ ਆ ਕਿ ਜਿਹੜੇ ਸਾਡੇ ਡਰਾਈਵਰਸ ਹੈਗੇ ਆ, ਬਹੁਤ ਡਰਾਈਵਰਸ ਐਸੇ ਆਉਂਦੇ ਆ ਜਿਨ੍ਹਾਂ ਨੂੰ ਆਪਣਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਅਕਾਊਂਟ ਹੀ ਨਹੀਂ ਪਤਾ ਕਿ ਉਹ ਬਣਾਉਣਾ ਆ ਨਹੀਂ ਬਣਾਉਣਾ, ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ। ਤੋ ਜੇ ਤੁਹਾਡਾ ਡਰੱਗ ਅਲਕੋਹਲ ਅਕਾਊਂਟ ਨਹੀਂ ਬਣਿਆ ਐਜ਼ ਅ ਡਰਾਈਵਰ, ਉਹ ਅਕਾਊਂਟ ਤੋਂ ਬਿਨਾਂ ਤੁਸੀਂ ਜੌਬ ਨਹੀਂ ਕਰ ਸਕਦੇ। ਹੁਣ ਤੇ ਕੰਪਨੀਆਂ ਨੂੰ ਵੀ ਇਹ ਹਦਾਇਤ ਹੈ ਕਿ ਉਸ ਤੋਂ ਬਿਨਾਂ ਤੁਸੀਂ ਡਰਾਈਵਰ ਨੂੰ ਮੂਵ ਔਨ ਹੀ ਨਹੀਂ ਕਰ ਸਕਦੇ, ਨਾਟ ਈਵਨ ਡਰੱਗ ਟੈਸਟ ਤੇ ਡਰੱਗ ਟੈਸਟ ਦੇ ਤੋਂ ਪਹਿਲਾਂ ਜਿਹੜੇ ਲੋਕੀ ਟਰੱਕ ਦੇ ਦਿੰਦੇ ਆ ਉਹ ਬਹੁਤ ਵੱਡੀ ਡੇਂਜਰਸ ਚੀਜ਼ ਆ। ਜੀ ਬਾਕੀ ਸਟੋਰੀ ਹੋ ਜਾਏ ਵੀ ਤੁਹਾਡੇ ਆਪਣੇ ਕੋਲ ਸਮਾਂ ਹੈਗਾ 10 ਮਿੰਟ ਪਏ ਆ, ਜੇ ਤੁਹਾਡਾ ਵੀ ਕੋਈ ਕਾਲ ਹੈਗੀ ਹੈ, ਕੋਈ ਸਵਾਲ ਹੈਗਾ ਆ, ਤੁਸੀਂ ਕੋਈ ਆਪਣੇ ਵਿਚਾਰ ਸਾਂਝੇ ਕਰਨੇ ਕਾਲ ਕਰ ਸਕਦੇ ਹੋ 408 272 5200 4082725220। ਇੱਕ ਦਿਲਪਾਲ ਢਿੱਲੋਂ ਨਹੀਂ ਕਹਿੰਦੇ ਆ ਵੀ ਟਾਈਮ ਟੂ ਚੇਂਜ ਕੈਰੀਅਰ ਟਰੱਕਿੰਗ ਤਾਂ ਪਈ ਹੁਣ ਗੁੱਡ ਨਹੀਂ ਹੈਗਾ। ਸੋ ਇਦਾਂ ਦੀ ਗੱਲ ਨਹੀਂ ਹੈ, ਪਰ ਹਰ ਇੱਕ ਜਿਹੜਾ ਬਿਜ਼ਨਸ ਆ ਉਹਦੇ ਚ ਹੁੰਦਾ। ਹੁਣ ਰੀਅਲ ਸਟੇਟ ਲਾ ਲਓ 1 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਲਾਇਸੈਂਸ USA ਚ ਰਿਨਿਊ ਹੀ ਨਹੀਂ ਕਰਾਏ ਹੈਗੇ।
ਕਿਉਂਕਿ ਰੀਅਲ ਸਟੇਟ ਬਹੁਤ ਡਾਊਨ ਆ। ਸੋ ਇਹ ਹਰ ਇੱਕ ਫੀਲਡ 'ਚ ਹੁੰਦਾ ਹੀ ਰਹਿੰਦਾ ਹੈਗਾ। ਸੋ ਸਾਡਾ ਜਿਹੜਾ ਮੇਨ ਮਕਸਦ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਪੂਰੀ ਅਪਡੇਟ ਮਿਲਦੀ ਰਹੇ ਵੀ ਇੰਡਸਟਰੀ 'ਚ ਹੋ ਕੀ ਰਿਹਾ ਹੈ। ਜੀ ਜੀ ਬਿਲਕੁਲ। ਦੇਖੋ ਜਿਹੜੀ ਗੱਲ ਆ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਆ, ਜਿਹੜੇ ਕੰਸਿਸਟੈਂਟਲੀ ਕੰਮ ਕਰਦੇ ਇੰਡਸਟਰੀ ਕਿਸੇ 'ਚ ਵੀ ਕੰਸਿਸਟੈਂਟ ਰਹਿੰਦੇ ਹੈਗੇ ਆ। ਹੁਣ ਜਿੰਨੇ ਵੀ ਤੁਸੀਂ ਜਿੱਦਾਂ ਹਰਜੋਤ ਭਾਜੀ ਕਿਹਾ ਹੈਗਾ ਕਿ ਰੀਅਲ ਸਟੇਟ ਏਜੰਟਸ ਹੈਗੇ ਆ ਜਾਂ ਕੋਈ ਵੀ ਹੈਗੇ, ਜਿਹੜੇ ਪਾਰਟ ਟਾਈਮਰਸ ਹੈਗੇ ਆ ਉਹ ਆਲਵੇਜ਼ ਜਿਹੜਾ ਆ ਉਹ ਆਉਂਦੇ ਜਾਂਦੇ ਰਹਿੰਦੇ ਆ। ਜੀ ਤੇ ਇਦਾਂ ਹੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹਦੇ ਵਿੱਚ ਵੀ ਮੈਂ ਇਹ ਕਹੂੰਗਾ ਕਿ ਜਿਹੜੀ ਅੱਗੇ ਲਖਵੀਰ ਸਿੰਘ ਹੋਥੀ ਉਹਨਾਂ ਨੇ ਵੀ ਕੁਐਸਚਨ ਪੁੱਛਿਆ ਹੈਗਾ ਕਿ ਡਰਾਈਵਰ ਰਿਟੈਂਸ਼ਨ ਦੀ ਕੀ ਪ੍ਰੋਗਰਾਮ ਦੇ ਵਿੱਚ ਡਰਾਈਵਰ ਰਿਟੈਂਸ਼ਨ ਕੀ ਹੈਗਾ ਕਿ ਤੁਸੀਂ ਡਰਾਈਵਰ ਨੂੰ ਕਿੱਦਾਂ ਆਪਣੇ ਕੋਲ ਰੱਖਦੇ ਆ ਕੰਪਨੀ ਦੇ ਵਿੱਚ, ਮਤਲਬ ਕਿ ਤੁਸੀਂ ਡਰਾਈਵਰ ਦੀ ਕਿੱਦਾਂ ਟੇਕ ਕੇਅਰ ਕਰਦੇ ਆ। ਬਹੁਤ ਐਸੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਡਰਾਈਵਰ ਦੀ ਫੁੱਲ ਟੇਕ ਕੇਅਰ ਹੁੰਦੀ ਆ, ਡਰਾਈਵਰ ਨੂੰ ਪ੍ਰੋਪਰ ਟਾਈਮ ਨਾਲ ਤਨਖਾਹ ਮਿਲਦੀ ਆ, ਡਰਾਈਵਰ ਨੂੰ ਪ੍ਰੋਪਰ ਦੇ ਨਾਲ ਸਾਰਾ ਕੁਝ ਹੁੰਦਾ ਆ। ਸੋ ਡਰਾਈਵਰ ਰਿਟੈਂਸ਼ਨ ਦਾ ਕੋਈ ਪ੍ਰੋਗਰਾਮ ਜਾਂ ਕੋਈ ਮਿਨੀਮਮ ਰਿਕੁਆਇਰਮੈਂਟ ਨਹੀਂ ਹੈਗੀ, ਪਰ ਡਰਾਈਵਰ ਜਿਹੜੀ ਰਿਟੈਂਸ਼ਨ ਹੈਗੀ ਉਹ ਇਹ ਆ ਕਿ ਤੁਸੀਂ ਡਰਾਈਵਰ ਨੂੰ ਐਜ਼ ਅ ਕੰਪਨੀ ਕਿੱਦਾਂ ਟਰੀਟ ਕਰਦੇ ਹੈਗੇ ਆ। ਜੇ ਤੁਹਾਡੀ ਕੰਪਨੀ ਦੇ ਵਿੱਚ ਗੁੱਡ ਪਾਲਿਸੀਜ਼ ਹੈਗੀਆਂ, ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੈਗੇ ਆ ਤੇ ਡਰਾਈਵਰਸ ਨੂੰ ਟਾਈਮ ਤੇ ਪੇ ਕਰਦੇ ਆ, ਡਰਾਈਵਰਸ ਨੂੰ ਪੂਰਾ ਬੈਨੀਫਿਟਸ ਦਿੰਦੇ ਹੈਗੇ ਆ, ਉਹਨਾਂ ਦੀ ਗੱਲ ਸੁਣਦੇ ਹੈਗੇ ਆ, ਦੈਟ ਮੀਨਸ ਦੈਟ ਤੁਸੀਂ ਮਤਲਬ ਕਿ ਆਪਣੀ ਕੰਪਨੀ ਦੇ ਵਿੱਚ ਚੰਗਾ ਮਾਹੌਲ ਪੈਦਾ ਕਰਦੇ ਆ ਤਾਂ ਡਰਾਈਵਰ ਜਿਹੜੇ ਆ ਉਹ ਰਿਟੇਨ ਕਰਦੇ ਆ, ਤੁਸੀਂ ਉਹਨਾਂ ਨੂੰ ਰੱਖਦੇ ਆ, ਤੁਹਾਡੇ ਕੋਲ ਰਹਿੰਦੇ ਆ। ਕੱਲਾ ਭਾਜੀ ਰਮਨ ਭਾਜੀ ਇਹ ਨਹੀਂ ਹੁੰਦਾ ਵੀ ਤੁਸੀਂ ਬੈਨੀਫਿਟ ਜਾਂ ਸੈਲਰੀ ਦਿੰਦੇ ਆ। ਮੈਂ ਇੱਕ ਵਾਰੀ ਇੱਕ ਬੰਦੇ ਨਾਲ ਗੱਲਬਾਤ ਕਰਦਾ ਸੀ, ਕਹਿੰਦਾ ਮੈਨੂੰ 21 ਸਾਲ ਹੋ ਗਿਆ ਭਾਜੀ, ਆਪਣੀ ਪੰਜਾਬੀ ਕੋਈ ਟਰੱਕਿੰਗ ਕੰਪਨੀ ਆ, ਮੈਂ ਨਾਮ ਨਹੀਂ ਦੱਸਣਾ, ਵੀ ਉਹਨਾਂ ਨਾਲ ਕੰਮ ਕਰਦਿਆਂ ਨੂੰ। ਮੈਂ ਕਿਹਾ ਤੂੰ ਕੋਸ਼ਿਸ਼ ਨਹੀਂ ਕੀਤੀ ਤੇ ਹੋਰ ਆਪਣੀ ਜਾਂ ਹੋਰ? ਕਹਿੰਦਾ ਭਾਜੀ ਵੀ ਪਹਿਲੀ ਜੌਬ ਵੀ ਉਹਨੇ ਦਿੱਤੀ ਸੀ ਤੇ ਮੇਰਾ ਰਿਸ਼ਤਾ ਵੀ ਉਹਨੇ ਕਰਾਇਆ ਸੀ, ਸੋ ਮੈਂ ਤਾਂ ਹੁਣ ਕਹਿੰਦਾ ਵੀ ਉਹਨਾਂ ਨਾਲ ਹੀ ਰਹਿਣਾ ਹੈ। ਹਾਂਜੀ, ਸੋ ਰਿਟੈਂਸ਼ਨ ਦੇ ਵਿੱਚ ਇਦਾਂ ਦੀਆਂ ਵੀ ਹੁੰਦੀਆਂ ਬੈਨੀਫਿਟਸ। ਵਧੀਆ ਰਿਕੁਆਇਰਮੈਂਟ ਹੈ। ਏਦਾਂ ਕਰ ਦੋ ਤਾਂ ਫਿਰ ਪੱਕਾ ਹੀ ਆ ਤੁਹਾਡਾ ਡਰਾਈਵਰ ਨਹੀਂ ਜਾਂਦਾ ਕਿਤੇ, ਰਿਟੇਨ ਹੀ ਰਿਟੇਨ। ਸਹੀ ਆ। ਅਗਲੇ ਦੇਖੋ ਜੀ ਗੱਲ ਏਦਾਂ ਨਹੀਂ ਕਿੱਦਾਂ ਟੇਕ ਕੇਅਰ ਕਰਦੇ ਆ ਤੁਸੀਂ ਡਰਾਈਵਰ ਰਿਟੈਂਸ਼ਨ ਤਾਂ ਇਹੋ ਹੀ ਆ ਨਾ। ਇਸੇ ਕਰਕੇ ਆਪਾਂ ਜਿਹੜੀਆਂ ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਸੀਗੇ, ਜਦੋਂ ਤੇ ਨਵਾਂ ਡਰਾਈਵਰ ਲੱਗਦਾ 6-6 ਵੀਕ ਉਹ ਘਰ ਨਹੀਂ ਜਾ ਸਕਦਾ, ਉਹਨੂੰ ਪ੍ਰੋਮਿਸ ਕੀਤਾ ਜਾਂਦਾ ਤੂੰ 5000 ਬਣਾਏਗਾ, ਲੇਕਿਨ ਉਹ ਐਟ ਦਾ ਐਂਡ ਆਫ ਦਾ ਵੀਕ ਉਹਨੂੰ $250 ਦਾ ਚੈੱਕ ਮਿਲਦਾ, ਕੱਟ ਕਟਾ ਕੇ ਤੇ ਰਾਹ ਕੱਟੇ ਗਿਆ, ਕੱਟੇ ਗਿਆ। ਸੋ ਉਹ ਆਪਾਂ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਆ, ਆਪਾਂ ਉਹ ਚੀਜ਼ ਨਹੀਂ ਹੈਗੀ ਆਪਣੇ 'ਚ, ਪਰ ਲੇਕਿਨ ਓਵਰ ਜੇ ਦੇਖੀਏ ਸਾਰੀ ਇੰਡਸਟਰੀ 'ਚ ਇਹ ਬਹੁਤ ਕਾਮਨ ਪ੍ਰੈਕਟਿਸ ਹੈਗੀ ਆ। ਜੀ ਜੀ ਆਪਣੇ ਅਗਲੇ ਕਾਲਰ ਨੇ ਬਲਕਾਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਾਰ ਸਿੰਘ ਬੋਲਦਾ ਜੀ। ਮੈਂ ਗੱਲ ਕਰਨੀ ਸੀਗੀ ਵੀ ਅੱਜ ਦਾ ਕਮਰਸ ਕੰਪਨੀਆਂ ਹੋ ਰਹੇ ਨੇ ਤਾਂ ਇੰਨਾ ਮਾੜਾ ਕੰਮ ਕਰਤਾ ਇੰਜਨ ਦਾ ਕੁਝ ਵੀ ਆ। ਪਹਿਲਾਂ ਮੇਰਾ ਟਰੱਕ ਵਾ 9 ਮਾਡਲ, ਉਹ ਮੈਂ 2 ਮਿਲੀਅਨ ਤੇ ਉਹਦਾ ਇੰਜਨ ਨਹੀਂ ਖੁੱਲਾ। ਹੁਣ ਆਪਣੀ ਮਰਜ਼ੀ ਨਾਲ ਕਰਾਇਆ ਵੀ ਮਾੜਾ ਜਿਹਾ ਕੂਲੈਂਟ ਘਟਦਾ ਜਾਂ ਉਹ ਵੀ EGR ਦੀ ਸਾਨੂੰ ਪਤਾ ਨਹੀਂ ਲੱਗਾ। ਆ ਨਵੇਂ ਟਰੱਕ ਸਾਡੇ ਆ ਹਾਲੇ ਪੇਮੈਂਟ ਕਲੀਅਰ ਹੋਈਆਂ 8.25 ਤੇ ਇੰਜਨ ਖੁੱਲ ਗਿਆ ਤੇ 40-44 ਹਜ਼ਾਰ ਲੱਗਾ ਵਾ ਆਪਣਾ। ਇੰਨਾ ਇਹ ਬੁਰਸ਼ਟ ਕਰਦੇ। ਇੱਕ ਲਾਈਨਰ ਬਹਿੰਦਾ 5 ਨੰਬਰ ਕਿਹੜਾ, ਸਾਰੇ ਸ਼ਿਕਾਇਤ ਵਾ, ਕੁਛ ਨਹੀਂ। ਕਮਰਸ ਕੰਪਨੀਆਂ ਨੇ ਇੰਨਾ ਬੇੜਾ ਗਰਕ ਕਰਤਾ ਕਹਾ ਮੇਨਟੇਨ ਲੈਂਗੁਏਜ ਦੇ ਹਿਸਾਬ ਨਾਲ। ਬਾਕੀ ਹਾਂਜੀ ਸਮਝ ਗਏ ਹਾਂਜੀ ਗੱਲ। ਹਾਂਜੀ ਨਹੀਂ ਗੁੱਸਾ ਤਾਂ ਹੈਗਾ ਹੀ ਆ, ਗੁੱਸਾ ਤਾਂ ਹੁੰਦਾ ਹੀ ਨਹੀਂ। ਦੇਖੋ ਇਹ ਫਰਕ ਤਾਂ ਹੈਗਾ ਜੀ। ਇਹ ਤਾਂ ਨਹੀਂ ਇੱਧਰ ਪੇਮੈਂਟਾਂ ਚੱਲੀਆਂ, ਉਧਰ ਦਾ ਇੰਜਨ ਆ ਗਿਆ। ਅੱਜ ਤਾਈਂ ਕਦੀ ਪਹਿਲੇ ਟਰੱਕ ਆ ਈਸਟਾਲ ਚੱਲਦੇ 1985 ਮਾਡਲ W900 ਕੈਟ ਦਾ ਮੇਰਾ ਗੋਰਾ ਫਰੈਂਡ ਵਾ। ਉਹਨਾਂ ਮੈਂ ਹਰ ਵੀਕ ਜਾਂ 2 ਵੀਕਾਂ ਬਾਅਦ ਉੱਥੇ ਡੀਟਰੋਇਟ ਮਾਰਕੀਟ 'ਚ ਮਿਲਦਾ, ਉਹਦੇ ਉੱਥੇ ਹੀ ਜਾਂਦੇ ਪੱਕੇ। ਇੰਨਾ ਵਧੀਆ ਉਹ ਚੱਲਦਾ। ਮੈਂ ਕਿਹਾ ਇਹਦੇ 4 ਮੀਟਰ ਆ ਜਿੱਦਾਂ ਇੰਡੀਆ ਗੱਡੀ ਆਪਾਂ ਮੇਰੇ ਕੋਲ ਹੁੰਦੀ 75 ਮਾਡਲ, ਮੈਂ ਆਪਣੀ 81 ਦੇ ਵਿੱਚ ਲਈ ਸੀ ਪਹਿਲੀ। ਉਹ ਇੰਨੀ ਵਧੀਆ ਹੁੰਦੀ ਸੀ ਵੀ ਕੰਮ ਕਰਾਈ ਚਲਾਈ ਜਾਣ, ਪਤਾ ਹੀ ਨਹੀਂ ਹੁੰਦਾ ਵੀ ਗੱਡੀ ਚੇਂਜ ਕਰਨੀ। ਉਹ ਸਾਡੇ ਕੋਲ 75 ਮਾਡਲ ਸਾਡੇ ਕੋਲ 2000 ਤਾਂ ਹੀ ਰਹੀ ਆ ਉਹ ਉੱਥੇ। ਤੇ ਅਸੀਂ ਹੁਣ ਇੰਨੀ ਬੁਰਸ਼ਟ ਕੀਤੀ ਆ ਬਈ ਟਰੱਕ ਲੈ ਕੇ ਮੁੜ ਕੇ ਬੰਦਾ ਫੇਰ ਟੈਨਸ਼ਨ 'ਚ ਰਹਿੰਦਾ ਆ। ਜੀ ਬਿਲਕੁਲ ਧੰਨਵਾਦ। ਸੋ ਇਹ ਇਕੱਲਾ ਨਾ ਟਰੱਕਿੰਗ 'ਚ ਨਹੀਂ ਰਮਨ ਜੀ, ਮੈਂ ਦੇਖਦਾ ਹਰ ਇੰਡਸਟਰੀ ਦੇ ਵਿੱਚ ਇਹੀ ਆ ਕਿ ਨਹੀਂ ਰਾਜਕਨਵੀਰ ਸਿੰਘ ਜੀ, ਚਾਹੇ ਕਈ ਈਵਨ ਆਪਾਂ ਰੇਡੀਓ ਸਟੇਸ਼ਨ ਵੀ ਜੇ ਤੁਹਾਡੀ ਗੱਲਬਾਤ ਕਰਦੇ ਜਾਈਏ, ਸਾਡੇ ਕਈ ਟਰਾਂਸਮਿਟਰਸ ਆ 50-50 ਸਾਲ 60-60 ਸਾਲ ਪੁਰਾਣੇ ਚੱਲ ਜਾਂਦੇ। ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ, ਚਾਹੇ ਤੁਸੀਂ ਵਾਸ਼ਰ ਡਰਾਇਰ ਕੋਈ ਵੀ ਲੈ ਲਓ, ਉਹ ਬਣਾਈਆਂ ਉਹਦੇ ਹਿਸਾਬ ਨਾਲ ਵੀ ਇੰਨੇ ਕੁ ਸਾਲ ਬਾਅਦ। ਨਹੀਂ ਦੇਖੋ ਅੱਗੇ ਰਮਨ ਜੀ ਵੀ ਤੁਸੀਂ ਵੀ ਹਰਜੋਤ ਜੀ ਸਾਰੇ ਜਾਣੇ ਜਿੰਨੇ ਇੱਥੇ ਜਿਹੜੇ ਚਿਰਦੇ ਆ, ਅੱਗੇ ਹੁੰਦੀ ਸੀ ਲਾਈਫ ਟਾਈਮ ਗਰੰਟੀ ਜੀ, ਇਹ ਨਹੀਂ ਕੁਛ ਹੁੰਦੀਆਂ ਕਰਾਫਟਮੈਨ ਦੀਆਂ ਤੇ ਹੋਰ ਕਿੰਨੀਆਂ ਜਿਹੜੀਆਂ ਚੀਜ਼ਾਂ ਦੇਖਦੇ ਸੀ। ਹੁਣ ਡਿਜ਼ਾਈਨਿੰਗ ਹੁੰਦੀ ਹੈ ਤੇ ਡਿਜ਼ਾਈਨ ਟੂ ਫੇਲ, ਵੀ ਇਹ ਉਹਦੇ ਵਿੱਚ ਜਿਹੜੇ ਪਾਰਟਸ ਉਹ ਇਸ ਹਿਸਾਬ ਦੇ ਨਾਲ ਡਿਜ਼ਾਈਨ ਕੀਤੇ ਜਾਂਦੇ ਆ ਵੀ ਇੰਨੇ 1000 ਮੀਲ ਬਾਅਦ ਜਾਂ ਇੰਨੇ ਸਾਲਾਂ ਬਾਅਦ ਵੀ ਇਹ ਬੰਦ ਹੋਵੇ, ਖਰਾਬ ਹੋਵੇ, ਤਾਂ ਜੋ ਸਾਡੀ ਜਾਂ ਤਾਂ ਨਵੇਂ ਖਰੀਦਣ
ਤੇ ਜਾਂ ਰਿਪੇਅਰ ਜਿਹੜੀ ਹੈ ਜਾਂ ਪੁਰਜੇ ਜਿਹੜੇ ਉਹਨਾਂ ਨੂੰ ਲੈਣੇ ਪੈਣ। ਸੋ ਹੁਣ ਤੁਸੀਂ ਸੌਫਟਵੇਅਰ ਪ੍ਰੋਗਰਾਮ ਲੈ ਲਓ ਮਾਈਕਰੋਸਾਫਟ ਜਾਂ ਹੋਰ, ਪਹਿਲਾਂ ਕੀ ਹੁੰਦਾ ਸੀ ਤੁਸੀਂ ਵਨ ਟਾਈਮ ਲਾਈਫ ਟਾਈਮ ਹੁੰਦਾ ਪਾਇਆ ਸੀ, ਮੰਥਲੀ ਆ ਮੰਥਲੀ ਸਬਸਕ੍ਰਿਪਸ਼ਨ ਜਾਂ ਈਅਰਲੀ ਸਬਸਕ੍ਰਿਪਸ਼ਨ। ਸੋ ਇਹ ਹੁਣ ਇਸ ਹਿਸਾਬ ਨਾਲ ਬਣਾ ਰਹੇ ਆ ਵੀ ਕੁਆਲਿਟੀ 'ਚ ਬਹੁਤ ਫਰਕ ਪੈ ਰਿਹਾ। ਇਹ ਤਾਂ ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਹੁਣ ਜਦੋਂ ਮੰਗ ਆਉਂਦੀ ਆ ਤੇ ਫਿਰ ਪੁਰਜੇ ਤੇ ਇਧਰੋਂ ਉਧਰੋਂ ਕਰਕੇ ਤੇ ਜਲਦੀ ਕਾਲੀ ਤੇ ਫਿਰ ਇਹੀ ਕੁਛ ਹੀ ਜਿਹੜਾ ਜੀ ਫੋਨ ਦਾ ਤੁਸੀਂ ਦੇਖ ਲਓ ਉਹ ਵੀ ਆ, ਇੱਕ ਵਾਰੀ ਤੁਸੀਂ ਅਪਡੇਟ ਕਰ ਲਓ ਤੇ ਮੁੜ ਕੇ ਫੋਨ ਸਲੋ ਹੋ ਜਾਂਦਾ ਆਪੇ। ਕੁਝ ਨਾ ਕੁਝ ਨਵਾਂ ਲੈਣ ਜਾਂਦੇ। ਐਪਲ ਵਾਲਿਆਂ ਨੇ ਤਾਂ ਮਿਲੀਅਨਸ ਆਫ ਡਾਲਰ ਜੁਰਮਾਨੇ 'ਚ ਇਸੇ ਕਰਕੇ ਦਿੱਤੇ ਵੀ ਜਾਣ ਕੇ ਪੁਰਾਣੇ ਫੋਨ ਸਲੋ ਕੀਤੇ ਸੀ ਅਪਡੇਟਸ ਦੇ ਨਾਲ। ਸੋ ਇਹ ਦਿਸ ਇਜ਼ ਨਿਊ ਜਿਹੜੀ ਉਹ ਹੈਗੀ ਆ। ਹੁਣ ਤਾਂ ਜਿਹੜੀਆਂ ਨਵੀਆਂ ਕਾਰਾਂ ਆ ਰਹੀਆਂ ਉਹ ਪੇਵਾਲ ਦੇ ਪਿੱਛੇ ਆ। ਮਰਸੀਡੀਜ਼ ਨੇ ਕੋਈ ਆਪਣੀ ਕਾਰ ਜਿਹੜੀ ਉਹ ਕੱਢੀ ਸੀ, ਉਹ ਕਹਿੰਦੇ ਵੀ ਜੇ ਤੁਸੀਂ ਮੰਥਲੀ ਜਾਂ ਈਅਰਲੀ ਉਹਦੀ ਸਬਸਕ੍ਰਿਪਸ਼ਨ ਲਓਗੇ ਤੇ ਤਾਂ ਇਹਨੇ ਪੂਰੀ ਫੁੱਲ ਐਕਸਲਰੇਸ਼ਨ ਜਿਹੜੀ ਉਹ ਕਰਨੀ ਆ, ਨਹੀਂ ਤਾਂ ਲਿਮਿਟ ਕਰ ਦਿੱਤੀ ਆ ਉਹਨਾਂ ਨੇ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਤੱਕ ਜਿਹੜੀਆਂ ਇਹ ਗੱਲਾਂ ਇਹਨਾਂ ਨੇ ਪਹੁੰਚਾ ਜਿਹੜੀਆਂ ਦਿੱਤੀਆਂ ਜੀ। ਰਾਜਕਰਨ ਇਸ ਵੇਲੇ ਜਿਹੜੀ ਫੋਰਡ ਕੰਪਨੀ ਹੈਗੀ ਆ ਜੀ, ਫੋਰਡ ਕੰਪਨੀ ਇੱਕ ਜਿਹੜਾ ਉਹਨਾਂ ਨੇ ਆਪਣਾ ਫਾਈਲ ਕੀਤਾ ਆ ਪੈਟੈਂਟ, ਹਨਾ, ਕਿ ਜਿਹੜੀਆਂ ਡਰਾਈਵਿੰਗ ਕਾਰਸ ਹੈਗੀਆਂ ਆ ਕੱਲ ਨੂੰ ਉਹਨਾਂ ਦੀਆਂ ਸੈਲਫ ਡਰਾਈਵਿੰਗ ਕਾਰਸ ਜਿਹੜੀਆਂ ਆ, ਜੇ ਤੁਸੀਂ ਉਹਦੀ ਪੇਮੈਂਟ ਨਹੀਂ ਦਿੱਤੀ ਸੈਲਫ ਡਰਾਈਵਿੰਗ ਕਾਰ ਦੀ ਤੇ ਕਾਰ ਜਿਹੜੀ ਆ ਮੈਂ ਰੀਸੈਂਟਲੀ ਆਰਟੀਕਲ ਪੜ੍ਹਿਆ ਸੀ ਵੀ ਪੋਜੈਸ਼ਨ ਜਿਹੜੀ ਉਹ ਆਪਣੇ ਆਪ ਰੀਪੋਜੈਸ ਹੋ ਜਾਇਆ ਕਰਦੀ ਹੈ। ਸਕਦੇ ਤੁਸੀਂ ਰਾਤ ਨੂੰ ਸੁੱਤੇ ਹੋ ਤਾਂ ਕਾਰ ਆਪੇ ਬੈਂਕ ਤੋਂ ਚਲੀ ਜਾਂਦੀ ਹੈ। ਇਹ ਨਵੇਂ ਤੋਂ ਨਵੇਂ ਲੋੜਾ ਹੀ ਆਇਆ ਪਿਆ, ਪਤਾ ਨਹੀਂ ਕਿੱਥੇ ਤੋਂ ਦੁਨੀਆ ਜਿਹੜੀ ਚੱਲ ਰਹੀ ਹੈ। ਬਣਾਇਆ ਵੀ ਜਿਹੜੀਆਂ ਸੈਲਫ ਡਰਾਈਵਿੰਗ ਕਾਰ ਹੈਗੀਆਂ ਉਹ ਸੈਲਫ ਰੀਪੋ ਵੀ ਹੋ ਸਕਦੀ, ਉਹ ਆਪੇ ਬੈਂਕ ਤੋਂ ਸਕਦੀ ਗਈ। ਜੀ ਜੀ, ਆਪਣੇ ਕੋਲ ਕਾਲਰ ਕੁਝ ਜੁੜੇ ਨੇ ਤੇ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਭਾਈ ਜਲਦੀ ਜਲਦੀ ਆਪਣੀ ਗੱਲ ਨਿਬੇੜਨ ਦੀ ਕੋਸ਼ਿਸ਼ ਕਰਿਓ, ਸਮਾਂ ਆਪਣੇ ਕੋਲ ਥੋੜਾ ਰਹਿ ਗਿਆ। ਨਵਤੇਜ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਭਾਈ ਮੇਰਾ ਇੱਕ ਕੁਐਸਚਨ ਸੀਗਾ ਵੀ ਜਿੱਦਾਂ ਜਿਹੜਾ ਪੈਟੀਐਮ ਹੁੰਦਾ ਆ ਆਪਣੇ W2 ਦੇ ਵਿੱਚ, ਤੇ ਉਹਦਾ ਕੋਈ ਪਰਸੈਂਟ ਹੁੰਦੀ ਆ ਜਾਂ ਕਿੱਦਾਂ ਵੀ ਲੋਕਲ ਡਰਾਈਵਰ ਦੀ ਜਾਂ ਪੇਮੈਂਟ ਤੇ ਜਾਂ ਕਿਸੇ ਤਰ੍ਹਾਂ ਕੋਈ ਹੁੰਦਾ ਇਹਦਾ ਪਰ ਡੀਐਮ ਜਿਹੜਾ ਹੁੰਦਾ ਹੈ ਹਾਂਜੀ ਨੌਨ ਟੈਕਸੇਬਲ ਹੁੰਦਾ ਨਾ ਜਿਹੜਾ ਪੀਡੀਐਮ ਉਹਦੇ ਵਿੱਚ ਆ, ਉਹ ਸਿਰਫ ਤੇ ਸਿਰਫ ਉਸ ਡਰਾਈਵਰ ਨੂੰ ਮਿਲਦਾ ਆ ਜਿਹੜਾ ਡਰਾਈਵਰ ਰਾਤ ਬਾਹਰ ਰਹਿੰਦਾ ਆ। ਜਿਹੜਾ ਡੇ ਟਾਈਮ ਡਰਾਈਵਰ ਹੈਗਾ ਆ, ਡੇਲੀ ਘਰ ਵਾਪਸ ਆਉਂਦਾ ਆ, ਉਹਨੂੰ ਪਰ ਡੀਐਮ ਨਹੀਂ ਮਿਲ ਸਕਦਾ। ਸਿਰਫ ਉਸ ਡਰਾਈਵਰ ਨੂੰ ਮਿਲਦਾ ਆ ਜਿਹੜਾ ਡਰਾਈਵਰ ਇੱਕ ਰਾਤ ਬਾਹਰ ਕੱਢਦਾ। ਜੇ ਤੁਸੀਂ ਮਹੀਨੇ ਦੇ ਵਿੱਚ 20 ਰਾਤਾਂ ਬਾਹਰ ਕੱਟੀਆਂ ਹੈਗੀਆਂ ਤੇ 20 ਰਾਤਾਂ ਦਾ ਉਹ ਮਿਲਣਾ ਹੈਗਾ। ਜੇ ਤੁਸੀਂ 10 ਕੱਟੀਆਂ 10 ਦਾ ਮਿਲਣਾ ਹੈਗਾ। ਸੋ ਉਹ ਜਿਹੜਾ ਪਰ ਡੀਐਮ ਹੈਗਾ ਉਹ ਸੈੱਟ ਅਮਾਊਂਟ ਹੈਗਾ, ਮੇਰੇ ਖਿਆਲ ਭਾਜੀ $70 ਦੇ ਲਾਗੇ ਹੈਗਾ, ਇੱਕ ਦੇ ਲਾਗੇ ਛਾਕੇ। ਤੇ ਉਹ ਜਿੰਨਾ ਪਰ ਡੀਐਮ ਹੈਗਾ ਉਹ ਓਨਾ ਹੀ ਦੇਣਾ ਪੈਣਾ ਜਿੰਨਾ IRS ਨੇ ਤੁਹਾਨੂੰ ਕੰਪਨੀ ਨੂੰ ਜਿਹੜੀ ਅਲਾਓ ਕੀਤਾ ਆ। ਸੋ ਕਈ ਕੰਪਨੀਆਂ ਮੈਂ ਇਹ ਵੀ ਦੇਖੀਆਂ ਹੈਗੀਆਂ ਕਿ ਪਰ ਡੀਐਮ ਦੇ ਵਿੱਚ 150 ਦੇ ਦਿੰਦੀਆਂ ਹੈ, ਪਰ ਉਹ ਨਹੀਂ ਹੈਗਾ। ਜੀ ਜੀ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਆਪਾਂ ਦੇਖਦੇ ਹੈਗੇ ਜਿੱਦਾਂ IT ਇੰਡਸਟਰੀ ਦੇ ਵਿੱਚ ਜਦ ਸਲੋ ਡਾਊਨ ਹੁੰਦਾ ਉਹ ਲੇ ਆਫ ਕਰ ਦਿੰਦੇ ਆ, ਤੇ ਟਰੱਕਿੰਗ ਇੰਡਸਟਰੀ 'ਚ ਸਲੋ ਡਾਊਨ ਹੋਇਆ, ਤੁਹਾਡੇ ਕੋਲ ਕੋਈ ਏਦਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਕਿ ਕਿਸੇ ਟਰੱਕਿੰਗ ਕੰਪਨੀ ਕੋਲ 500 ਟਰੱਕ ਸੀ, ਉਹਨਾਂ ਨੇ 100 ਟਰੱਕ ਖੜਾ ਕਰ ਦਿੱਤਾ? ਸਾਡੇ ਕੋਲ ਜਦ ਵੀ ਕਦੀ ਟਰੱਕਿੰਗ ਇੰਡਸਟਰੀ ਦੀ ਨਿਊਜ਼ ਆਉਂਦੀ ਤਾਂ ਇਹੀ ਆਉਂਦੀ ਕਿ ਆਹ ਕੰਪਨੀ ਬੰਦ ਹੋ ਗਈ ਜਾਂ ਆਹ ਕੰਪਨੀ ਬੰਦ ਹੋ ਗਈ। ਤੇ ਇਹ ਟਰੱਕਿੰਗ ਇੰਡਸਟਰੀ ਯਾਨੀ ਕਿ ਸਾਰੇ ਰਨ ਕਰਦੇ ਰਹਿੰਦੇ ਆ, ਮਾਰਕੀਟ ਨੂੰ ਥੱਲੇ ਡਾਊਨ ਡਰੈਗ ਕਰਦੇ ਰਹਿੰਦੇ ਆ। ਉਹਨੂੰ ਥੱਲੇ ਡਰੈਗ ਕਰਨ ਦੀ ਬਜਾਏ ਜਿਹੜੀਆਂ ਬੜੀਆਂ ਕੰਪਨੀਆਂ ਆ ਇਹ ਕਿਉਂ ਨਹੀਂ ਇਸ ਚੀਜ਼ ਨੂੰ ਫੋਰਸੀ ਕਰਦੀਆਂ ਕਿ ਜਦ ਡਿਮਾਂਡ ਘਟੀ ਆ ਤਾਂ ਅਸੀਂ ਵੀ ਜਿੱਦਾਂ ਬਾਕੀ ਇੰਡਸਟਰੀ ਕੱਟ ਡਾਊਨ ਕਰਦੀ ਆ ਉੱਦਾਂ ਕੱਟ ਡਾਊਨ ਕਰੀਏ, ਬਜਾਏ ਇਸ ਦੇ ਕਿ ਕੰਪੀਟ ਕਰਕੇ ਕਿਸੇ ਨੂੰ ਆਊਟ ਆਫ ਬਿਜ਼ਨਸ ਕਰ ਦੇਈਏ। ਭਾਜੀ ਕਰਦੀਆਂ ਹੈਗੀਆਂ, ਬਹੁਤ ਕੰਪਨੀਆਂ ਕਰਦੀਆਂ, ਡਾਊਨ ਸਾਈਜ਼ ਕਰਦੀਆਂ ਹੈਗੀਆਂ। ਇਹ ਨਹੀਂ ਹੈਗਾ ਕਿ ਇਹ ਵੱਡੀਆਂ ਕੰਪਨੀਆਂ, ਆਪਣੀਆਂ ਕੰਪਨੀਆਂ ਡਾਊਨ ਸਾਈਜ਼ ਬਹੁਤ ਘੱਟ ਕਰਦੀਆਂ ਹੈਗੀਆਂ। ਲੇਕਿਨ ਬਾਹਰ ਜਿਹੜੀਆਂ ਕੰਪਨੀਆਂ ਹੈਗੀਆਂ, ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਜਿੰਨੀਆਂ ਵੱਡੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦਾ 500-700 ਟਰੱਕ ਤੋਂ ਉੱਤੇ ਚਲਾ ਜਾਂਦਾ ਹੈਗਾ, ਬਹੁਤ ਘੱਟ ਕੰਪਨੀਆਂ ਜਿਹੜੀਆਂ ਉਹ ਫਾਲ ਅਪਾਰਟ ਹੁੰਦੀਆਂ, ਕਿਉਂਕਿ ਉਹ ਮੌਕੇ ਤੋਂ ਮੌਕੇ ਡਾਊਨ ਸਾਈਜ਼ ਕਰਦੀਆਂ। ਜਦੋਂ ਵੀ ਉਹਨਾਂ ਦਾ ਇੱਦਾਂ ਦਾ ਡਾਊਨਫਾਲ ਆਉਂਦਾ ਹੈਗਾ ਉਦੋਂ ਡਾਊਨ ਸਾਈਜ਼ ਕਰਦੀਆਂ ਹੈਗੀਆਂ। ਇਹ ਸਿਰਫ ਤੇ ਸਿਰਫ ਸਾਡੀਆਂ ਟਰੱਕਿੰਗ ਇੰਡਸਟਰੀ, ਜਿਹੜੀ ਸਾਡੀ ਪੰਜਾਬੀ ਟਰੱਕਿੰਗ ਇੰਡਸਟਰੀ ਆ, ਇਹਦੇ ਵਿੱਚ ਡਾਊਨ ਸਾਈਜ਼ਿੰਗ ਦੀ ਆਦਤ ਨਹੀਂ ਹੈਗੀ। ਜਿਹੜੇ ਆਹ ਕੰਪਨੀਆਂ ਜਿਹੜੀ ਹੁਣ ਜਿੱਦਾਂ ਆਪਾਂ ਗੱਲ ਕੀਤੀ ਹੈ 200 ਟਰੱਕ ਦੀ ਕੰਪਨੀ ਜਿਹੜੀ ਇਹ ਹੋ ਰਹੀ ਆ,
ਇਹਦੇ ਰੀਜ਼ਨ ਆ ਬਿਹਾਈਂਡ, देयर इज अ ਰੀਜ਼ਨ ਬਿਹਾਈਂਡ ਇਟ, ਠੀਕ ਹੈ ਨਾ। ਸੋ ਉਹ ਚੀਜ਼ਾਂ ਹੈਗੀਆਂ ਕਿ ਡਾਊਨਸਾਈਜ਼ਿੰਗ ਹੁੰਦੀ ਆ। ਇਹ ਅਮਰੀਕਾ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਬਿਜ਼ਨਸ ਸਕਸੈਸ ਹੀ ਡਾਊਨਸਾਈਜ਼ਿੰਗ ਦੇ ਵਿੱਚ ਹੈਗੀ ਆ। ਜਦੋਂ ਤੁਹਾਨੂੰ ਲੋੜ ਆ ਡਾਊਨਸਾਈਜ਼ਿੰਗ ਕਰ ਸਕਦੇ ਆ। ਸੋ ਇਸੇ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਸਕਸੈਸਫੁਲ ਰਹਿੰਦੀਆਂ ਹੈਗੀਆਂ, ਉਹ ਚੱਲਦੀਆਂ ਰਹਿੰਦੀਆਂ, ਕਿਉਂਕਿ ਉਹ ਮੌਕੇ ਤੇ ਡਾਊਨਸਾਈਜ਼ਿੰਗ ਕਰਦੀਆਂ। ਹਾਂ, ਡਾਊਨਸਾਈਜ਼ਿੰਗ ਜਿਹੜੀ ਆ ਉਹ ਕਈ ਵਾਰੀ ਅਨਾਊਂਸ ਨਹੀਂ ਹੁੰਦੀ, ਪਰ ਲੇਕਿਨ ਡਾਊਨਸਾਈਜ਼ਿੰਗ ਹੁੰਦੀ ਹੈ। ਜੀ ਜੀ, ਥੈਂਕ ਯੂ ਅਮਰੀਕ ਜੀ। ਥੈਂਕ ਯੂ। ਲਖਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਫੇਸਬੁੱਕ ਤੇ ਵੀ ਕੁਐਸਚਨ ਪੁੱਛਿਆ ਸੀਗਾ ਜੀ ਜੀ, EMPLOYEE ਰਿਟੈਂਸ਼ਨ ਦਾ। ਉਹ ਮੇਰੇ ਮਤਲਬ ਸੀਗਾ ਜਿਹੜਾ ਪੈਂਡੈਮਿਕ ਦੇ ਟਾਈਮ ਜਿਹਨਾਂ ਨੇ W2 ਤੇ EMPLOYEE ਰੱਖੇ ਉਹਦੇ ਬਾਰੇ ਪੁੱਛਦਾ ਸੀਗਾ ਜੀ। ਸਾਰੇ ਜਿੱਦਾਂ ਗੈਸ ਸਟੇਸ਼ਨ ਵਾਲਿਆਂ ਨੂੰ 26 ਉਹਦਾ ਕੀ ਕੁਐਸਚਨ ਸੀ ਤੁਹਾਡਾ? ਉਹ ਨਹੀਂ ਭਾਜੀ, ਉਹਨਾਂ ਦਾ ਜਿਹੜੀ ਮੈਂ ਸਮਝ ਗਿਆ ਉਹ ਇਹਨਾਂ ਦੀ ਹੈਗੀ EMPLOYEE ਰਿਟੈਂਸ਼ਨ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹਦੀ ਗੱਲ ਕਰ ਰਹੇ ਆ। 23 ਤੋਂ 26,000 ਮੇਰੇ ਖਿਆਲ ਹੈਗਾ ਆ। ਸੋ ਜੇ ਤੁਸੀਂ ਉਸ ਦਰਮਿਆਨ ਤੁਹਾਡੇ ਉਹ EMPLOYEE ਰਹੇ ਹੈਗੇ ਆ, ਤੁਸੀਂ ਉਹ ਆਪਣੇ ਜਿਹੜੇ ਤੁਹਾਡੇ CPA ਹੈਗੇ ਆ ਉਹਨਾਂ ਦੇ ਨਾਲ ਗੱਲ ਕਰਕੇ ਤੁਸੀਂ ਉਹ ਫਾਈਲ ਕਰ ਸਕਦੇ। ਤੁਹਾਨੂੰ ਉਹ ਲੈਟਰ ਮਿਲ ਜਾਂਦਾ ਹੈਗਾ ਜਿਹਦੇ 'ਚ ਤੁਹਾਡਾ ਕ੍ਰੈਡਿਟ ਜਿਹੜਾ ਉਹ ਅਪਰੂਵ ਹੋ ਜਾਂਦਾ। ਸੋ ਉਹ ਜਿਹੜਾ ਉਹ ਡੈਫੀਨੇਟਲੀ, ਜਾਂ ਜੇ ਤੁਸੀਂ ਉਸ ਦਰਮਿਆਨ W2 EMPLOYEE ਰੱਖੇ ਹੈਗੇ ਤੇ ਤੁਹਾਨੂੰ EMPLOYEE ਰਿਟੈਂਸ਼ਨ ਟੈਕਸ ਕ੍ਰੈਡਿਟ ਜਿਹੜਾ ਉਹ ਕ੍ਰੈਡਿਟ। ਹਾਂਜੀ, ਉਹਦੀਆਂ ਵੀ ਰਮਨ ਜੀ ਕਾਫੀ ਕੰਡੀਸ਼ਨਸ ਆ। ਤੁਸੀਂ ਪ੍ਰੋਫੈਸ਼ਨਲ ਅੱਜ ਕੱਲ੍ਹ ਤਾਂ ਕਈ ਲਾਅ ਫਾਰਮਸ ਉਹਦੇ ਤੇ ਵਰਕਆਊਟ ਕਰ ਰਹੀਆਂ ਹੈਗੀਆਂ। ਉਹ ਥੋੜੇ ਪੈਸੇ ਲੈਂਦੇ ਆ, ਪਰ ਜੇ ਤੁਸੀਂ ਲਾਸ 'ਚ ਗਏ ਆ, ਜੇ ਲਾਸ 'ਚ ਨਹੀਂ ਗਏ ਨਾ, ਫੇਰ ਨਹੀਂ ਤੁਹਾਨੂੰ ਉਹ ਮਿਲਦਾ ਹੈਗਾ। ਸੋ ਕਈ ਕੰਡੀਸ਼ਨਸ ਆ, ਚੈੱਕ ਕਰ ਲਿਓ CPA ਨਾਲ ਵੀ ਤੇ ਆਪਣੇ ਵਕੀਲ ਨਾਲ ਵੀ। ਤਦੇ ਮੈਂ ਕਹਿੰਦਾ CPA ਨਾਲ ਗੱਲ ਹੈਗੀ। ਤੇ ਸਾਡਾ ਰਾਜਕਰਮਵੀਰ ਸਿੰਘ ਜੀ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਇੱਕ ਲਾਸਟ ਕਾਲਰ ਆਪਾਂ ਲਵਾਂਗੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਹਰਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਦੱਸਣਾ ਸੀਗਾ ਜੀ, ਉਹ ਜਿਹੜੇ ਇੰਸ਼ੋਰੈਂਸ ਬਾਰੇ ਪੁੱਛਦੇ ਸੀ ਨਾ, ਨੋਬਲ ਵੈਸਟ ਦਾ ਵੀ ਕਟਾਏ ਤੋਂ ਬਾਅਦ 'ਚ ਵੱਧ ਜਾਂਦੀ ਆ, ਉਹ ਵੱਧਦੀ ਆ ਭਾਜੀ 100% ਜੀ। ਮੈਂ ਕਰੋਨਾ ਵੇਲੇ ਕਟਵਾਈ ਸੀਗੀ ਜੀ ਇੰਸ਼ੋਰੈਂਸ, ਮੈਨੂੰ ਕਟਵਾਉਣੀ ਪੈ ਗਈ ਸੀ, ਇੰਡੀਆ ਸੀਗੇ, ਤੇ ਜਦ ਤੋਂ ਬਾਅਦ 'ਚ ਹੁਣ 2 ਸਾਲ ਹੋ ਗਏ ਨੋਬਲ ਵੈਸਟ ਨਾਲ ਸੀਗੀ, ਤੇ ਉਹਨਾਂ ਨੇ ਇਨਕਰੀਜ਼ ਕਰਤੀ ਸੀ ਜੀ 30 ਤੋਂ 40%। ਉਹ ਕਹਿੰਦੇ ਸੀਗੇ ਜੇ ਇੱਕੇ ਟਰੱਕ ਆ ਫਿਰ ਤੁਹਾਡੀ DOT ਬੰਦ ਹੋ ਜਾਂਦੀ ਆ, ਜੇ 2 ਨੇ ਤਾਂ 1 ਕਟਾਤੀ ਫਿਰ ਸਰੀ ਜਾਂਦਾ ਜੀ ਜੀ। ਸੋ ਇਹ ਤਾਂ ਹੁਣ ਇਹਦੇ ਬਾਰੇ ਰਮਨ ਜੀ ਚੈੱਕ ਕਰਕੇ ਦੱਸੂਗੇ, ਮੈਨੂੰ ਤਾਂ ਨਹੀਂ ਇਹਦੇ ਬਾਰੇ ਵੀ ਨੌਲੇਜ ਨਾ, ਤੇ ਜਰੂਰ ਰਮਨ ਜੀ ਚੈੱਕ ਕਰ ਲਿਓ ਇਹ ਤੁਸੀਂ ਜਿਹੜੇ ਹੈਗੇ ਆ ਟਰੱਕਿੰਗ ਇੰਸ਼ੋਰੈਂਸ, ਉਹਨਾਂ ਨਾਲ ਗੱਲਬਾਤ ਕਰਕੇ। ਠੀਕ ਹੈ ਰਾਜ, ਆਪਾਂ ਨੂੰ ਇੱਕ ਮਨਪ੍ਰੀਤ ਕੌਰ ਹੁਣਾਂ ਦਾ ਕੁਐਸਚਨ ਹੈਗਾ, ਆਨਲਾਈਨ ਆਇਆ ਹੈਗਾ। TDL ਲਿਆ ਹੈਗਾ ਤੇ ਕੋਈ ਹਾਇਰ ਨਹੀਂ ਕਰਦਾ ਕਿਉਂਕਿ ਨਵਾਂ ਲਾਇਸੈਂਸ ਹੈਗਾ, ਇੰਸ਼ੋਰੈਂਸ ਇਸ਼ੂਜ਼ ਆ। ਡੈਫੀਨੇਟਲੀ ਇਹ ਵੀ ਇਸੇ ਹੀ ਚੀਜ਼ ਨਾਲ ਹਰਜੋਤਾ ਜੀ ਜੁੜਿਆ ਹੈਗਾ ਇੰਸ਼ੋਰੈਂਸ ਦੇ ਨਾਲ ਹੀ, ਕਿਉਂਕਿ ਇੰਸ਼ੋਰੈਂਸ ਕੰਪਨੀ ਜਿਹੜੀਆਂ ਆ, ਬਹੁਤ ਜਿਹੜੀਆਂ ਉਹ ਕੰਪਨੀਜ਼ ਹੈਗੀਆਂ ਉਹਨਾਂ ਦੀ ਇੰਸ਼ੋਰੈਂਸ ਅਲਾਓ ਨਹੀਂ ਕਰਦੀ ਹੈਗੀ ਨਵੇਂ ਡਰਾਈਵਰ ਨੂੰ। ਤੁਹਾਨੂੰ ਉਹ ਕੰਪਨੀ ਲੱਭਣੀ ਪੈਣੀ ਹੈਗੀ ਆ ਜਿਹੜੀ ਕੰਪਨੀ ਆਪਣੀ ਕੈਪਟਿਵ ਇੰਸ਼ੋਰੈਂਸ ਕਰਦੀ ਹੈਗੀ ਆ, ਜਾਂ ਉਹਨਾਂ ਦੀ ਆਪ ਦੀ ਇੰਸ਼ੋਰੈਂਸ ਹੈਗੀ ਆ। ਸੋ ਟੈਂਸ਼ਨ ਗਰੁੱਪ ਵਗੈਰਾ, ਜਾਂ ਕੋਈ ਛੋਟਾ ਜਿਹੜਾ ਹੈਗਾ ਜਿਹਦਾ 1 ਜਾਂ 2 ਟਰੱਕ ਆ, ਹਨਾ, ਜਾਂ ਤੁਸੀਂ ਉਸ ਹਿਸਾਬ ਨਾਲ ਕਰੋ ਪਹਿਲਾਂ ਕੋਈ ਹਨਾ, ਚਾਹੇ ਡੰਪ ਟਰੱਕ ਦਾ ਜਾਂ ਹੋਰ ਹੌਲੀ, ਤਾਂ ਇਹ ਟਾਈਮ ਲੱਗਣਾ, ਕਿਉਂਕਿ 90% ਇੰਸ਼ੋਰੈਂਸ ਕੰਪਨੀਆਂ ਅੱਜ ਕੱਲ੍ਹ ਨਵੇਂ ਲਾਇਸੈਂਸ ਦੀ ਇੰਸ਼ੋਰੈਂਸ ਨਹੀਂ ਕਰਦੀਆਂ, ਜਾਂ ਜੇ 23 ਸਾਲ ਤੋਂ ਘੱਟ ਹੈਗੇ ਆ। ਈਵਨ ਉਹ ਕਹੀ ਜਾਂਦੇ 19 ਸਾਲ ਵਾਲਾ ਵੀ ਲੈ ਲੈ ਲਾਇਸੈਂਸ, ਪਰ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਹਿੰਦੇ ਨਹੀਂ ਜੀ 23 ਸਾਲ ਤੋਂ ਥੱਲੇ ਵਾਲੇ ਨੂੰ ਲੈਂਦੇ ਨਹੀਂ ਹਨ ਜੀ। ਤੇ ਇਸ਼ੂ ਹੈਗਾ, ਪਰ ਕੰਪਨੀਆਂ ਹੈਗੀਆਂ ਜਿਨ੍ਹਾਂ ਦੀ ਆਪਣੀ ਇੰਸ਼ੋਰੈਂਸ ਹੈ, ਕੈਪਟਿਵ ਇੰਸ਼ੋਰੈਂਸ ਹੈਗੀਆਂ, ਆਪਣੇ ਰਿਟੈਂਸ਼ਨ, ਉਹ ਕੰਪਨੀ ਵੱਡੀਆਂ ਕੰਪਨੀਆਂ ਹੈਗੀਆਂ, ਉਹ ਹਾਇਰ ਕਰਦੀਆਂ ਹੈਗੀਆਂ। ਜੀ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਤੇ ਸਮਾਂ ਹੁਣ ਸਮਾਪਤ ਹੈ। ਰਮਨ ਜੀ ਬਹੁਤ ਸ਼ੁਕਰੀਆ। ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਰਾਜਕਰਮਵੀਰ ਸਿੰਘ ਜੀ, ਆਪਾਂ ਸ਼ਾਮ ਨੂੰ ਤਾਂ ਜ਼ਰੂਰ ਅਪਡੇਟ ਕਰਾਂਗੇ। ਵੈਦਰ ਕਾਫੀ ਖਰਾਬ ਹੋਣ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ, ਜਿਹੜੀ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ ਬੇ ਏਰੀਏ ਦੇ ਵਿੱਚ, ਸੈਂਟਰਲ ਵੈਲੀ, ਸਨ ਮੈਕੀਨ ਵੈਲੀ ਦੇ ਵਿੱਚ, ਸਿਆਰਾ ਫੁੱਟ ਹਿਲਸ ਵਾਲਾ ਏਰੀਆ। ਸੋ ਪਲੀਜ਼ ਸਾਰੇ ਮੇਕ ਸ਼ੋਰ ਕਰੋ, ਜਦੋਂ ਵੀ ਅੱਜ ਬਾਅਦ ਦੁਪਹਿਰ ਕਾਫੀ ਜ਼ਿਆਦਾ ਜਿਹੜਾ ਮੀਂਹ ਪੈਣਾ ਹੈਗਾ ਆ, 3 ਤੋਂ 4 ਇੰਚ ਤੱਕ ਕਈ ਏਰੀਏ 'ਚ ਪੈਣਾ, ਤੇ ਪੈਣਾ ਵੀ 3 ਦਿਨ ਲਗਾਤਾਰ ਆ। ਸੋ ਘੱਟੋ ਘੱਟ ਕਾਫੀ ਮੀਂਹ ਜਿਹੜਾ ਹੋਣ ਵਾਲਾ ਆ, ਤੇ ਤਿਆਰੀ ਜਿਹੜੀ ਕੋਸ਼ਿਸ਼ ਕਰੋ ਤੇ ਬਾਹਰ ਨਾ ਨਿਕਲਿਆ ਜਾਵੇ। ਤੇ ਜੇ ਤੁਸੀਂ ਡਰਾਈਵ ਕਰਦੇ ਆ, ਜਿੱਥੇ ਵੀ ਪਾਣੀ ਖੜਾ ਆ, ਬੜੇ ਧਿਆਨ ਦੇ ਨਾਲ ਵੜੋ ਨਾ ਉਹ ਪਾਣੀ ਦੇ ਵਿੱਚ, ਨਾ ਤਾਂ ਕਹਿੰਦੇ ਵਾਕ ਕਰੋ, ਨਾ ਹੀ ਆਪਣੀ ਕਾਰ ਵਾੜੋ। ਆਪਾਂ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹਾਈਵੇ 101, ਹਾਈਵੇ 80, ਹਾਈਵੇ 1, 50, 99 ਕਈ ਜਗ੍ਹਾ ਤੇ ਫਲੱਡ ਹੋਇਆ ਸੀ, ਤੇ ਫਿਰ ਕਈ ਕਾਰਾਂ ਵਿੱਚ ਫਸ ਗਈਆਂ, ਕਈ ਟਰੱਕ ਵਾਲਿਆਂ ਦਾ ਵੀ ਨੁਕਸਾਨ ਹੋਇਆ ਸੀ। ਕਈਆਂ ਦੀਆਂ ਮੌਤਾਂ ਵੀ ਜਿਹੜੀਆਂ ਉਹ ਉਹਦੇ ਵਿੱਚ ਫਸਣ ਕਰਕੇ ਜਿਹੜੀਆਂ ਉਹ ਹੋ ਜਾਂਦੀਆਂ ਆ।
ਤੇ ਬਚਾਅ ਜਿਹੜਾ ਉਹ ਰੱਖੋ। ਬਾਕੀ ਤੁਸੀਂ ਦੇਖ ਲਓ ਤੁਹਾਡੇ ਸ਼ਹਿਰ ਤੁਹਾਡੀ ਕਾਉਂਟੀ ਦੇ ਵਿੱਚ ਕਈ ਵਾਰੀ ਜੇ ਤੁਹਾਡਾ ਲੋ ਲਾਇੰਗ ਇਲਾਕਾ ਆ, ਪਾਣੀ ਆਉਣ ਦੇ ਚਾਂਸ ਆ ਘਰ ਦੇ ਅੰਦਰ ਜਾਂ ਤੁਹਾਡੇ ਬਿਜ਼ਨਸ ਦੇ ਅੰਦਰ, ਤਾਂ ਉਹ ਤੁਹਾਨੂੰ ਸੈਂਡ ਬੈਗਸ ਜਿਹੜੇ ਉਹ ਪ੍ਰੋਵਾਈਡ ਕਰ ਰਹੇ ਨੇ। ਆਪੋ ਆਪਣੇ ਸ਼ਹਿਰਾਂ ਦੇ ਵਿੱਚ ਚੈੱਕ ਕਰ ਲਓ, ਉਹਨਾਂ ਦੇ ਸੋਸ਼ਲ ਮੀਡੀਆ ਜਿਹੜੇ ਉਹ ਤੁਸੀਂ ਚੈੱਕ ਕਰ ਲਓ, ਉਹਨਾਂ ਨੇ ਉੱਥੇ ਇਨਫੋਰਮੇਸ਼ਨ ਕੋਈ ਨਾ ਕੋਈ ਜ਼ਰੂਰ ਪਾਈ ਹੁੰਦੀ ਆ। ਸੋ ਉਹ ਵੀ ਤੁਸੀਂ ਉੱਥੋਂ ਲਿਆ ਸਕਦੇ ਆ, ਪਰ ਕਰ ਲਿਓ ਮੀਂਹ ਤੋਂ ਪਹਿਲਾਂ। ਬਾਅਦ ਦੇ ਵਿੱਚ ਫਸਣ ਦਾ ਖਤਰਾ ਜਿਹੜਾ ਉਹ ਜ਼ਿਆਦਾ ਬਣਦਾ ਆ। ਜੋ ਹਾਲਾਤ ਨੇ ਇਸ ਟਾਈਮ ਸੜਕਾਂ ਤੇ ਜਿੱਦਾਂ ਟੁੱਟੀਆਂ ਪਈਆਂ ਆ, ਟੋਏ ਦਾ ਪਤਾ ਨਹੀਂ ਲੱਗਣਾ ਕਿੱਥੇ ਕਿਹੜੇ ਵੇਲੇ ਜਿਹੜਾ ਉਹ ਪਾਣੀ ਦੇ ਥੱਲੇ ਹੋਣਾ ਹੈ। ਸੋ ਬਾਕੀ ਫਲੱਡਿੰਗ ਬਾਰੇ ਜ਼ਰੂਰ ਅਸੀਂ ਵਿੱਚ ਅਪਡੇਟ ਦਿੰਦੇ ਰਹਾਂਗੇ। ਜੇ ਤੁਹਾਨੂੰ ਵੀ ਕੋਈ ਤੁਹਾਡੇ ਏਰੀਏ ਦੇ ਵਿੱਚ ਕਿਸੇ ਤਰ੍ਹਾਂ ਦੀ ਅਪਡੇਟ ਵੈਦਰ ਰਿਲੇਟਡ ਹੁੰਦੀ ਆ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਸ਼ੇਅਰ ਕਰ ਦਿਓ। ਅਸੀਂ ਆਪਾਂ ਸਾਰੇ ਜਿੰਨੇ ਵੀ ਸਰੋਤੇ ਆ ਉਹਨਾਂ ਨਾਲ ਸ਼ੇਅਰ ਕਰ ਲਾਂਗੇ। ਕਿਉਂ ਕਈ ਵਾਰੀ ਇਹ ਹੁੰਦਾ ਹੈ ਵੀ ਮੰਨ ਲਓ ਸੈਕਰਾਮੈਂਟੋ ਵਾਲਾ ਬੰਦਾ ਬੇ ਏਰੀਏ ਆ ਰਿਹਾ ਜਾਂ ਬੇ ਏਰੀਏ ਵਾਲਾ ਬੰਦਾ ਸਨ ਮੈਕੀਨ ਵੈਲੀ ਜਾ ਰਿਹਾ, ਸੋ ਕਈ ਵਾਰ ਨਹੀਂ ਪਤਾ ਲੱਗਦਾ ਵੀ ਕਿੱਥੇ ਕੀ ਆ, ਜਾਂ ਕੋਈ ਮਰਸਡ ਜਾ ਰਿਹਾ। ਸੋ ਉਹਨਾਂ ਨੂੰ ਜਿਸ ਹਿਸਾਬ ਨਾਲ ਆਪਾਂ ਖਬਰ ਸਾਂਝੀ ਕਰਾਂਗੇ ਪਤਾ ਲੱਗ ਜਾਂਦਾ, ਕਿਉਂਕਿ ਹੁਣ ਰੇਡੀਓ ਤੁਸੀਂ LA ਦੀਆਂ ਪਹਾੜੀਆਂ ਤੋਂ ਲੈ ਕੇ ਰੈਡਿੰਗ ਤੱਕ ਸਾਰੇ ਪਾਸੇ ਸੁਣ ਸਕਦੇ ਜੀ। ਤੇ ਬਹੁਤ ਸ਼ੁਕਰੀਆ ਰਮਨ ਜੀ, ਮਿਹਰਬਾਨੀ। ਮਿਲਦੇ ਆ ਜੀ ਅਗਲੀ ਵਾਰ। ਸਟੇ ਵਾਰਮ, ਸਟੇ ਡਰਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ ਆਪਾਂ ਵੀ ਲਈਏ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਗੁਰਬਾਣੀ ਦੇ ਸ਼ਬਦ ਆ ਉਹ ਰਿਕੁਐਸਟ ਕਰ ਸਕਦੇ ਆ। ਫਿਰ 11 ਤੋਂ ਪੌਣੇ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਪੌਣੇ 1 ਵਜੇ ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਦਾ ਬੁਲੇਟਿਨ, 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਕੁਝ ਗੀਤ, ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। 3 ਤੋਂ 4 ਵਜੇ ਤੱਕ ਸਾਂਝੀ ਸੱਤ ਪ੍ਰੋਗਰਾਮ, ਕਿਸੇ ਵਿਸ਼ੇ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ। 4 ਤੋਂ ਲੈ ਕੇ 5:30 ਵਜੇ ਤੱਕ ਇਤਿਹਾਸ ਦੇ ਝਰੋਖੇ ਚੋਂ, ਤੇ ਇਨਫੈਕਟ ਜਿਹੜਾ ਆ ਉਹ 2:30 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਮੈਂ ਮਿਸ ਕਰ ਗਿਆ, ਸਿਹਤ ਸੰਭਾਲ ਦਾ ਜਿਹੜਾ ਜਗਵੀਰ ਸਿੰਘ ਹੁਣਾਂ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। ਤੇ ਇਸੇ ਤਰੀਕੇ ਦੇ ਨਾਲ ਫਿਰ 5:30 ਵਜੇ ਤੋਂ ਬਾਅਦ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। ਇਸ ਦੇ ਵਿੱਚ ਐਟਮੋਸਫੇਰਿਕ ਰਿਵਰ, ਕਿੱਦਾਂ ਮੌਸਮ ਦੇ ਮਿਜ਼ਾਜ ਆ ਕੈਲੀਫੋਰਨੀਆ ਦੇ ਵਿੱਚ, ਕੀ ਅਪਡੇਟਸ ਆ ਉਸ ਨੂੰ ਲੈ ਕੇ ਉਹ ਵਿਸ਼ੇਸ਼ ਜਿਹੜਾ ਪ੍ਰੋਗਰਾਮ ਉਸ ਦੇ ਉੱਤੇ ਆਪਾਂ ਜਿਹੜਾ ਉਹ ਕਰਾਂਗੇ। ਤੇ ਬਾਕੀ ਜਿਹੜੀਆਂ ਹੋਰ ਅਹਿਮ ਖਬਰਾਂ ਹੋਈਆਂ ਉਸ ਉੱਤੇ ਵੀ ਆਪਾਂ ਝਾਤ ਮਾਰਾਂਗੇ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ 8:30 ਵਜੇ ਦੀਪਕ ਸ਼ਰਮਾ ਚਨਾਰਥਲ ਪੱਤਰਕਾਰ ਜਿਹੜੇ ਆ ਉਹਨਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜੀ ਆ ਉਹ ਕਰਾਂਗੇ। ਤੇ ਫਿਰ ਸ਼ਾਮੀ ਜਿਹੜੇ ਆ ਰਾਤੀ 9 ਤੋਂ 10 ਵਜੇ ਤੱਕ ਪ੍ਰੋਗਰਾਮ ਪਾਣੀ 'ਚ ਮਧਾਣੀ, ਬਾਤਾਂ ਬੁਝਾਰਤਾਂ ਦੇ ਨਾਲ ਜਿਹੜੇ ਚੁਟਕਲਿਆਂ ਤੇ ਜਨਰਲ ਨੌਲੇਜ ਦੇ ਸਵਾਲਾਂ ਦਾ ਜਿਹੜਾ ਇਹ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਸੋ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸਾਨੇ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।